ਹਕੀਕਤ ਤਾਂ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਕੋਈ ਆਬਜੈਕਟਿਵ ਵੀ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ ਜਿਹੜੇ ਇਜ਼ਰਾਈਲ ਨੇ ਪੁਸ਼ ਕੀਤੇ ਹੋਏ ਸੀ। ਨਾ ਉਹਨਾਂ ਦਾ ਰਜੀਮ ਚੇਂਜ ਹੋਈ, ਰਾਦਰ ਜਿਹੜੀ ਉਹਨਾਂ ਦੀ ਕਲਰਜੀ ਹੈ ਜਿਨ੍ਹਾਂ ਨੇ ਚੁਣਨਾ ਹੁੰਦਾ ਹੈ, ਉਹਨਾਂ ਨੇ ਮਿਸਟਰ ਖਮੀਨੀ ਦੇ ਮੁੰਡੇ ਨੂੰ ਜਿਹੜਾ ਸ਼ਾਇਦ 60 ਸਾਲ ਦੇ ਨੇੜੇ ਤੇੜੇ ਹੈ ਉਹਨੂੰ ਅਗਲਾ ਖਮੀਨੀ ਬਣਾਤਾ ਹੈ। ਪਹਿਲਾਂ ਤਾਂ ਸਵੇਰੇ ਅੱਜ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਇਹਨਾਂ ਦੀ ਸਟਾਕ ਮਾਰਕੀਟ ਜਿਹੜੀ ਹੈ ਡਿੱਗੀ। ਖਲਾਰਾ ਇੰਨਾ ਪਿਆ ਹੋਇਆ ਕਿ ਵੀ ਜੇ ਇਵੇਂ ਹੀ ਇਮੀਡੀਏਟ ਛੱਡ ਕੇ ਆ ਜਾਣਗੇ ਫਿਰ ਤਾਂ ਹੋਏਗਾ ਜੀ ਹਾਰ ਗਏ ਤੁਸੀਂ ਆਪ ਭਾਵੇਂ ਜਿੰਨੀ ਮਰਜ਼ੀ ਵਿਕਟਰੀ ਕਹੀ ਜਾਓ। ਈਰਾਨ ਨੂੰ ਵਾਰਨ ਕੀਤਾ ਟਰੰਪ ਨੇ ਕਿ ਕੋਈ ਹੋਰ ਜੇ ਸ਼ਰਾਰਤ ਕੀਤੀ ਤੇ ਅਸੀਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਔਰ ਕੋਈ ਈਰਾਨ ਲਫ਼ਜ਼ ਐਗਜ਼ਿਸਟ ਨਹੀਂ ਕਰੇਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ। ਮੈਂ TV84 ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ 'ਚ ਬੈਠੇ ਬਹੁਤ ਹੀ ਸੁਘੜ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 9 ਮਾਰਚ 2026 25 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ, ਈਰਾਨ ਦੇ ਹਵਾਲੇ ਨਾਲ, ਜਿਸ ਤਰ੍ਹਾਂ ਕਿ ਜੰਗ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 9 ਦਿਨ ਤੋਂ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਜੰਗ ਨੇ ਦੋਵਾਂ ਪਾਸਿਓਂ ਜਿਹੜੀ ਹੈ ਬਹੁਤ ਤਬਾਹੀ ਜਿਹੜੀ ਮਚਾਈ ਹੈ ਔਰ ਮੀਡੀਆ ਵਿੱਚ ਦੋਵਾਂ ਧਿਰਾਂ ਵੱਲੋਂ ਪ੍ਰੋਪੇਗੈਂਡਾ ਜ਼ੋਰ ਸ਼ੋਰ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸ ਲਈ ਜਿਹੜੀ ਸੱਚਾਈ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਸੋ ਜੰਗ ਦੇ ਕਾਰਨ ਤੇਲ ਤੇ ਗੈਸ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਕਾਫੀ ਵਧੀਆਂ ਨੇ ਔਰ ਨਾਲ ਹੀ ਦੁਨੀਆ ਭਰ ਦੀ ਸਟਾਕ ਮਾਰਕੀਟ ਬੁਰੀ ਤਰ੍ਹਾਂ ਲੁੜਕ ਰਹੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੁਝ ਘੰਟੇ ਪਹਿਲਾਂ ਕੀਤੀ ਗਈ ਪ੍ਰੈਸ ਕਾਨਫਰੰਸ ਨਾਲ ਇਹ ਆਸ ਬੱਝੀ ਹੈ ਕਿ ਇਹ ਜੰਗ ਖਤਮ ਹੋਣ ਦੇ ਨੇੜੇ ਹੈ, ਪਰ ਵਿਸ਼ਵਾਸ ਨਾਲ ਕਿਹਾ ਨਹੀਂ ਜਾ ਸਕਦਾ। ਸੋ ਆਸ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਅਸੀਂ ਆਪਣਾ ਪ੍ਰੋਗਰਾਮ ਪਹਿਲਾਂ ਨਾਲੋਂ ਵੀ ਥੋੜ੍ਹਾ ਡਿਲੇ ਕੀਤਾ। ਇਸ ਦਾ ਕਾਰਨ ਵੀ ਇਹੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ ਵੱਡੇ ਪੈਮਾਨੇ ਦੀ ਪ੍ਰੈਸ ਕਾਨਫਰੰਸ ਓਵਲ ਆਫਿਸ ਦੇ ਵਿੱਚ ਕੀਤੀ ਗਈ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਇੰਟਰਵਿਊ CBC, ਜਿਹੜਾ ਕਿ BBC ਦੀ ਫੈਲੋ ਐਕਸਟੈਂਸ਼ਨ ਹੈ, ਉਹਦੇ ਨਾਲ ਕਰਦਿਆਂ ਵੀ ਕੁਛ ਜਿਹੜਾ ਉਹ ਹੋਪਫੁਲ ਸਾਈਨ ਸਨ। ਲੇਕਿਨ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਉਸ ਵਿਚਲਾ ਜਿਹੜਾ ਕੰਟੈਂਟ ਹੈ ਉਹਦੇ ਨਾਲ ਹੀ ਉਸ ਤੋਂ ਪਹਿਲੇ ਉਹਨਾਂ ਦੇ ਇੰਟਰਵਿਊ ਨੂੰ ਅਸੀਂ
ਠੀਕ ਪਰਸਪੈਕਟਿਵ 'ਚ ਦੇਖਣ ਦੀ ਕੋਸ਼ਿਸ਼ ਕਰੀਏ। ਜੀ ਪਰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਇਸ ਕੀ ਟੌਪਿਕ ਨੂੰ ਜਿਹਨੇ ਦੁਨੀਆ ਦਾ ਧਿਆਨ ਪਿਛਲੇ 9 ਦਿਨ ਤੋਂ ਖਿੱਚਿਆ ਹੋਇਆ, ਕਿਉਂਕਿ ਹੁਣ ਤਾਂ ਜਿਹੜਾ ਇਸ ਨੇ ਡਾਇਰੈਕਟ ਇਫੈਕਟ ਕੀਤਾ ਹੈ। ਬਹੁਤ ਵਾਰੇ ਹੁੰਦਾ ਹੈ ਕਿ ਵੈਸਟ ਏਸ਼ੀਆ ਹੈ, ਪਰਸ਼ੀਅਨ ਗਲਫ ਹੈ, ਦੂਸਰਾ ਸਿਰਾ ਹੈ, ਨਾ ਸਾਊਥ ਅਮਰੀਕਾ ਨੂੰ ਪਤਾ ਹੁੰਦਾ ਹੈ ਕੀ ਚੱਲ ਰਿਹਾ, ਨਾ ਲੈਟਨ ਅਮਰੀਕਾ ਨੂੰ ਹੁੰਦਾ ਹੈ, ਨਾ ਯੂਰਪ ਦਾ ਬਹੁਤਾ ਕੰਸਰਨ ਹੁੰਦਾ ਹੈ। ਪਰ ਜਦੋਂ ਬਟੂਏ ਨੂੰ ਹੱਥ ਪੈਂਦਾ ਹੈ ਜਾਂ ਤੁਹਾਡੇ ਫਾਈਨੈਂਸ਼ੀਅਲ ਇੰਟਰਸਟ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਇਸ ਧਰਤੀ ਦੇ 8 ਬਿਲੀਅਨ ਲੋਕ, ਉਹਨਾਂ ਦੀ ਜ਼ਿੰਦਗੀ ਐਨਰਜੀ ਡਰਿਵਨ ਹੈ। ਇੱਕ ਐਨਰਜੀ ਅੰਦਰੋਂ ਕਹਿੰਦੇ ਸੀ ਜੀ ਬੰਦੇ 'ਚ ਐਨਰਜੀ ਹੋਣੀ ਚਾਹੀਦੀ ਹੈ, ਪਰ ਉਹ ਤੇਲ ਹੋਏ, ਗੈਸ ਹੋਏ, ਕੁਕਿੰਗ ਗੈਸ ਹੋਏ, ਹੀਟਿੰਗ ਗੈਸ ਹੋਏ, ਜਿਹੜਾ ਮਰਜ਼ੀ ਤੁਸੀਂ ਦੇਖੋ, ਔਰ ਇਹ ਸਾਰਾ ਨੈਟਵਰਕ ਇਸ ਢੰਗ ਦੇ ਨਾਲ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ ਕਿ ਸਾਰੀ ਇਕੋਨਮੀ ਉਸ ਦੇ ਨਾਲ ਖੜੀ ਹੁੰਦੀ ਹੈ। ਜੀ ਔਰ ਪਿਛਲੇ ਦਿਨਾਂ 'ਚ ਜਦੋਂ ਤੋਂ ਤੇਲ ਦੀ ਜਿਹੜਾ ਸਟ੍ਰੇਟ ਆਫ ਹਾਰਮੂਜ਼, ਜਿਸ ਤੋਂ ਲਗਭਗ 20% ਕੁੱਲ ਦੁਨੀਆ ਦਾ ਆਇਲ ਉੱਥੋਂ ਜਾਂਦਾ ਹੈ, ਤੇ ਜੇ ਚਾਈਨਾ, ਵਿਤਨਾਮ, ਫਿਲੀਪੀਨਜ਼, ਸਾਊਥ ਕੋਰੀਆ, ਨਾਰਥ ਕੋਰੀਆ ਭਾਰਤ ਦੇ ਹਵਾਲੇ ਨਾਲ ਕਿਹਾ ਜਾਏ ਤਾਂ ਉਹਨਾਂ ਦਾ ਤਾਂ 60 ਤੋਂ 80% ਜਿਹੜਾ ਹੈ ਉਹ ਟੋਟਲੀ ਜਦੋਂ ਬਲੌਕ ਹੁੰਦਾ ਹੈ, ਕਿਉਂਕਿ ਇਹ ਕੋਈ ਤੁਸੀਂ ਬਹੁਤ ਵੱਡਾ ਜ਼ਖੀਰਾ ਨਹੀਂ ਰੱਖ ਸਕਦੇ, ਮਹੀਨੇ ਦਾ 2 ਮਹੀਨੇ ਦਾ ਪ੍ਰਬੰਧ ਤੁਹਾਡਾ ਹੋ ਸਕਦਾ ਹੈ। ਸੋ ਜਿਉਂ ਹੀ ਇਹ ਸਾਰਾ ਸਾਹਮਣੇ ਆਇਆ, ਔਰ ਪਿਛਲੇ ਕੱਲ੍ਹ ਜਦੋਂ ਕਿ ਤਹਿਰਾਨ ਸਮੇਤ ਈਰਾਨ ਦੀਆਂ 8 ਆਇਲ ਫੈਸਿਲਿਟੀਜ਼ ਦੇ ਉੱਤੇ ਜਿਹੜਾ ਅਟੈਕ ਹੋਇਆ, ਜਿਹਦੇ ਨਾਲ ਸਾਰਾ ਤਹਿਰਾਨ ਦਾ ਅਸਮਾਨ ਜਿਹੜਾ ਹੈ ਉਹ ਕਾਲਾ ਬੱਦਲਾਂ ਦੇ ਨਾਲ, ਕਾਲੇ ਬੱਦਲ, ਔਰ ਈਵਨ ਉਸ ਨੂੰ ਬਲੈਕ ਰੇਨ ਵੀ ਕਿਹਾ ਗਿਆ। ਔਰ ਇਸੇ ਤਰ੍ਹਾਂ ਕਿਉਂਕਿ 8 ਜਾਂ 10 ਥਾਵਾਂ ਤੇ ਇਜ਼ਰਾਈਲ ਨੇ ਆਇਲ ਜਿਹੜੇ ਪਲਾਂਟ ਨੇ ਉਹਨਾਂ ਨੂੰ ਹਿੱਟ ਕੀਤਾ। ਹਾਲਾਂਕਿ US ਨੇ ਇਸ ਨੂੰ ਠੀਕ ਨਹੀਂ ਕਿਹਾ, ਉਹਦਾ ਇੱਕ ਵੱਖਰਾ ਰੀਜ਼ਨ ਹੈ। ਪਰ ਇਸ ਤੋਂ ਪਹਿਲਾਂ ਮੈਂ ਅੱਜ ਸਿਮਰਨਦੀਪ ਸਿੰਘ ਟੋਰਾਂਟੋ ਕੈਨੇਡਾ ਤੋਂ ਨੌਜਵਾਨ ਨੇ ਜਿਹੜੇ ਸਾਡੇ ਨਾਲ ਲਗਾਤਾਰ ਤਾਨਾ TV 84 ਦੇ ਵਿਊਅਰ ਨੇ, ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੈਲੰਜ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਹੈ। ਔਰ ਈਵਨ ਕੈਲੀਫੋਰਨੀਆ ਦੇ ਹਵਾਲੇ ਨਾਲ ਹੀ ਆ ਰਿਹਾ ਸੀ ਕਿ ਲਗਭਗ 20,000 ਦੇ ਕਰੀਬ ਜਿਹੜੇ ਟਰੱਕਰ ਨੇ, ਜਿਨ੍ਹਾਂ ਦੇ ਕੋਲ, ਕਈਆਂ ਦੇ ਕੋਲ ਗ੍ਰੀਨ ਕਾਰਡ ਵੀ ਨੇ, ਕਈਆਂ ਦਾ ਜਿਹੜਾ ਉਹ ਇੰਪਲੋਇਮੈਂਟ ਆਥੋਰਾਈਜੇਸ਼ਨ, ਉਹਨਾਂ ਦੇ ਡਰਾਈਵਿੰਗ ਲਾਇਸੈਂਸ ਖਾਸ ਤੌਰ ਤੇ ਕਮਰਸ਼ੀਅਲ, ਉਹ ਕੈਂਸਲ ਕਰ ਦਿੱਤੇ ਗਏ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਾਕੀ ਵੀ ਸਾਰੇ ਜਿਹੜੇ ਛੋਟੇ-ਮੋਟੇ ਬਿਜ਼ਨਸ ਸਟੋਰਸ ਰਨ ਕਰਦੇ ਨੇ ਉਹ ਵੀ ਪ੍ਰਭਾਵਿਤ ਹੋਏ ਨੇ। ਲੇਕਿਨ ਅਸੀਂ ਫਿਰ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਵੇਲੇ ਹਾਲਾਤ ਜਿਸ ਪਾਸੇ ਵੱਲ ਜਾ ਰਹੇ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਨਵੇਂ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਚੇਂਜਿਸ ਜਿਹੜੀਆਂ ਆ ਰਹੀਆਂ ਨੇ ਸਾਰੇ ਪਾਸੇ, ਵੈਸਟ ਏਸ਼ੀਆ ਤਾਂ ਸਾਡੀਆਂ ਬਰੂਹਾਂ ਤੇ ਹੈ, ਔਰ ਉਸ ਦਾ ਇਫੈਕਟ ਵੀ ਅਸੀਂ ਦੇਖਿਆ, ਔਰ ਅਸੀਂ ਡਿਸਕਸ ਵੀ ਕਰਾਂਗੇ ਅੱਜ ਦੇ ਅੱਡ-ਅੱਡ ਜਿਹੜੇ ਸੈਗਮੈਂਟਸ ਦੇ ਵਿੱਚ ਕਿ ਕਿਵੇਂ ਇਸ ਨੇ ਪਰਸ਼ੀਅਨ ਗਲਫ ਨੂੰ ਹੀ ਨਹੀਂ, ਸਾਡੇ ਖਿੱਤੇ ਨੂੰ, ਇੰਡੀਅਨ ਓਸ਼ਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਇੰਡੀਆ ਕਿਵੇਂ ਜਿਹੜਾ ਇਹ ਸਾਰੇ 'ਚੋਂ ਉਸ ਦੀ ਸਾਖ ਹੋਰ ਵੀ ਥੱਲੇ ਡਿੱਗੀ ਹੈ, ਔਰ ਇਸ ਦੇ ਪ੍ਰਭਾਵ ਜਿਹੜੀ ਇਹ 9 ਰੋਜ਼ਾ ਜੰਗ ਹੈ, ਆਉਣ ਵਾਲੇ ਪੀਰੀਅਡ 'ਚ ਕੀ ਹੋਣਗੇ। ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਲੈ ਕੇ, ਜਿਸ ਨੂੰ ਈਵਨ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇਜ਼ਰਾਈਲ ਦੇ ਵਿੱਚ, ਮਾਈਕ ਹਕਬੀ, ਉਹਨਾਂ ਨੇ ਵੀ ਜਸਟੀਫਾਈ ਕੀਤਾ ਸੀ। ਔਰ ਇਜ਼ਰਾਈਲ ਦੇ ਵਧੇ ਹੋਏ ਐਂਬੀਸ਼ਨ, ਅਮਰੀਕਾ ਤਾਂ ਇਸ ਦੇ ਵਿੱਚ ਧੱਕਿਆ ਹੀ ਗਿਆ। ਇਸ ਲਈ ਜਿਨ੍ਹਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ, ਮੈਂ ਹਮੇਸ਼ਾ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਹਿੱਤ ਅਮਰੀਕਾ ਨਾਲ ਜੁੜੇ ਹੋਏ ਨੇ। ਅਸੀਂ ਅਮਰੀਕਨ ਹੋਣ ਦੇ ਨਾਤੇ ਫੁੱਲੀ ਜਿਹੜਾ ਆਪਣੇ ਮੁਲਕ ਦੀ ਸਲਾਮਤੀ ਔਰ ਉਸ ਦੀ ਬਿਹਤਰੀ ਚਾਹੁੰਦੇ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਜੰਗ ਦੇ ਵਿੱਚ ਇਹ ਅਮਰੀਕਾ ਦੀ ਜੰਗ ਨਹੀਂ ਸੀ ਜਾਂ ਨਹੀਂ, ਔਰ ਇਹ ਇਜ਼ਰਾਈਲ ਨੇ ਧੱਕਿਆ। ਉਹਦੇ ਪਿੱਛੇ ਕੀ ਰੀਜ਼ਨ ਨੇ? ਇਹ ਐਪਸਟੀਨ ਕੰਪਨੀ ਹੈ ਸਾਰੀ, ਇਹਦੇ ਥੱਲੇ ਹੀ ਕੁਝ ਚੱਲ ਰਿਹਾ ਹੈ। ਔਰ ਜਾਂ ਜਿਹੜਾ ਪਾਰਟ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਔਰ ਸਾਡਾ ਇੱਕ ਆਪਣਾ ਐਂਗਲ ਹੈ ਹਰ ਗੱਲ ਨੂੰ ਦੇਖਣ ਦਾ। ਈਵਨ ਜਿਨ੍ਹਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ, ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਵੀ ਤੁਰੇ,
ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਕਾਫੀ ਜਿਹੜਾ ਨੈਗੇਟਿਵ ਲਾਈਨ ਲਈ ਕਿ ਭਾਈ ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਪੋਲ ਚੱਲ ਰਹੇ ਨੇ, ਮੈਜੋਰਿਟੀ ਜਿਹੜੇ ਨੇ ਉਹ ਫਲਸਤੀਨੀਆਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ, ਅਮਰੀਕਨ ਜੰਗ ਦੇ ਵੀ ਖਿਲਾਫ ਕਰ ਰਹੇ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਿਹੜਾ ਇਹ ਸਾਰਾ ਇਜ਼ਰਾਈਲ ਜਿਸ ਤਰ੍ਹਾਂ ਹੀ ਇਹ ਸਾਰਾ ਪਾਰਟ ਘੁੰਮਿਆ ਹੋਇਆ ਹੈ, ਇਹ 2 ਸਟੇਟ ਸੋਲਿਊਸ਼ਨ ਔਰ ਜਿਹੜੇ ਔਸਲੋ ਅਕੋਰਡ ਸੀ ਜਿਹਦੇ 'ਚ ਅਮਰੀਕਾ ਨੇ ਵੀ ਵੱਡਾ ਯੋਗਦਾਨ ਪਾਇਆ ਸੀ, ਨਾਰਵੇਜੀਅਨ ਆਰਗੇਨਾਈਜੇਸ਼ਨਸ ਜਾਂ ਨਾਰਵੇਜੀਅਨ ਜਿਹੜੇ ਉਹਨਾਂ ਦੇ ਡਿਪਲੋਮੈਟ ਨੇ, ਕਿ 2 ਸਟੇਟ ਸੋਲਿਊਸ਼ਨ ਕਿ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰਨ। ਕਿਵੇਂ ਫਲਸਤੀਨ ਨੇ ਜਿਹੜਾ ਇਸ ਦੇ ਉੱਤੇ ਉਹ ਯਾਸਰ ਅਰਾਫਾਤ ਔਰ ਉਸ ਵੇਲੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਐਰੀਅਨ ਉਹਨਾਂ ਨੇ ਦਸਤਖਤ ਕੀਤੇ, ਦੋਨਾਂ ਨੂੰ ਉਸ ਸਾਲ ਦਾ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ। ਲੇਕਿਨ ਐਰੀਅਨ ਦਾ ਮਰਡਰ ਹੋ ਗਿਆ, ਉਹਨਾਂ ਦੇ ਕਿਸੇ ਐਕਸਟ੍ਰੀਮਿਸਟ ਰਾਈਟ ਵਿੰਗਰ ਨੇ ਕੀਤਾ, ਔਰ ਯਾਸਰ ਅਰਾਫਾਤ ਵੀ ਉਸ ਦੀ ਸਲੋ ਪੋਇਜ਼ਨਿੰਗ ਕਰਕੇ ਮਾਰ ਦਿੱਤਾ ਗਿਆ। ਔਰ ਇਹ ਜਿਸ ਦਾ ਜਿਹੜਾ ਹੁਣ ਦਾ ਘਟਨਾਕ੍ਰਮ ਹੈ, ਇਸ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹੁੰਦੀ ਹੈ, ਜਦੋਂ ਕਿ ਹਮਾਸ ਵੱਲੋਂ ਜਿਹੜਾ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਿਆ ਜਾਂਦਾ ਹੈ, 200-250 ਨੂੰ ਅਗਵਾ ਕੀਤਾ ਜਾਂਦਾ ਹੈ। ਪਰ ਜਿਹੜਾ ਵੀ ਥੋੜਾ ਬਹੁਤ ਰਿਸਰਚ ਮਾਈਂਡਡ ਆ ਉਹ ਜੋ ਦੇਖੇਗਾ ਕਿ ਈਵਨ ਜਦੋਂ ਯਾਸਰ ਅਰਾਫਾਤ ਜਾਂ ਫਲਸਤੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਪ੍ਰਭਾਵ ਸੀ, ਉਸ ਨੂੰ ਕੱਟ ਕਰਨ ਦੇ ਲਈ ਹਮਾਸ ਨੂੰ ਸਪਾਂਸਰ ਹੀ ਇਜ਼ਰਾਈਲ ਵੱਲੋਂ ਕੀਤਾ ਗਿਆ, ਫਾਈਨੈਂਸ਼ੀਅਲ ਹੈਲਪ ਵੀ ਲਗਾਤਾਰ ਜਾਂਦੀ ਰਹੀ। ਫਿਰ ਇਸ ਦੇ ਵਿੱਚ ਕਤਰ ਦਾ ਵੀ ਜਿਹੜਾ ਉਹ ਇੰਟਰਸਟ ਹੋਇਆ ਔਰ ਹਮਾਸ ਨੂੰ ਖੜਾ ਹੀ ਇਹਨਾਂ ਨੇ ਕੀਤਾ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਇਜ਼ਰਾਈਲ ਨੂੰ ਘੇਰਨ ਦੇ ਲਈ ਜਿਹੜੀਆਂ 3 ਜਥੇਬੰਦੀਆਂ ਜਿਨ੍ਹਾਂ ਨੂੰ ਕੁਝ ਦਹਿਸ਼ਤਗਰਦ ਮੰਨਦੇ ਨੇ, ਕੁਝ ਹਮਾਸ ਨੂੰ ਜਿਹੜਾ ਈਵਨ UN ਨੇ ਵੀ ਉਹਨੂੰ ਦਹਿਸ਼ਤਗਰਦ ਨਹੀਂ ਕਿਹਾ ਹੋਇਆ ਜਿਹੜਾ, ਕਿਉਂਕਿ ਗਜ਼ਾ ਦੇ ਵਿੱਚ ਵੋਟਾਂ ਰਾਹੀਂ ਵੀ ਉਹ ਚੁਣ ਕੇ ਆਏ ਔਰ ਉਹਨਾਂ ਦੀ ਹਕੂਮਤ ਵੀ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ 2 ਪ੍ਰੋਕਸੀਜ਼ ਨੇ ਜਿਹੜੀਆਂ ਈਰਾਨ ਦੀਆਂ, ਇੱਕ ਯਮਨ ਦੇ ਵਿੱਚ ਹੂਤੀ ਔਰ ਦੂਸਰਾ ਲਬਨਾਨ ਦੇ ਵਿੱਚ ਹਿਜ਼ਬੁੱਲਾ, ਇਹ ਦੋਨੋਂ ਸ਼ੀਆ ਆਊਟਫਿਟਸ ਨੇ ਜਿਨ੍ਹਾਂ ਨੂੰ ਜਿਹੜੀਆਂ ਈਰਾਨ ਦੀਆਂ ਪ੍ਰੋਕਸੀਜ਼ ਨੇ, ਈਰਾਨ ਹੀ ਉਹਨਾਂ ਦੀ ਫਾਈਨੈਂਸ਼ੀਅਲ ਔਰ ਟ੍ਰੇਨਿੰਗ ਔਰ ਦੂਜਾ। ਲੇਕਿਨ ਇੱਕ ਪਾਸੇ ਜਦੋਂ ਕਿ ਅਸੀਂ ਸੁੰਨੀ ਔਰ ਸ਼ੀਆ ਰਿਫਟ ਵੱਡੇ ਪੈਮਾਨੇ ਤੇ ਦੇਖਦੇ ਹਾਂ ਬਹੁਤ ਸਾਰੀਆਂ ਥਾਵਾਂ ਤੇ, ਲੇਕਿਨ ਹਮਾਸ ਟੋਟਲੀ 100% ਜਿਹੜੀ ਹੈ ਉਹ ਸੁੰਨੀ ਆਰਗੇਨਾਈਜੇਸ਼ਨ ਹੈ। ਲੇਕਿਨ ਈਰਾਨ ਨੇ ਹਮਾਸ ਦੀ ਖੁੱਲ੍ਹ ਕੇ ਮਦਦ ਕੀਤੀ ਹੈ, ਕਿਉਂਕਿ ਜਿੱਥੇ ਅਰਬ ਵਰਲਡ ਜਿਹੜਾ ਔਰ ਸ਼ੇਖੜਮ ਜਿਹੜਾ ਮੈਂ ਸਮਝਦਾ ਵੀ ਜਦੋਂ ਇਹ ਜੰਗ ਓਵਰ ਹੁੰਦੀ ਹੈ, ਔਰ ਅਸੀਂ ਜ਼ਿਕਰ ਕਰਾਂਗੇ ਪ੍ਰੈਜ਼ੀਡੈਂਟ ਟਰੰਪ ਦੇ ਲੇਟੈਸਟ ਕਾਮੈਂਟਸ ਇਸ ਪ੍ਰੈਸ ਕਾਨਫਰੰਸ, ਪਰ ਮੈਂ ਇਸ ਦਾ ਪਿਛੋਕੜ ਇਸ ਲਈ ਦੇ ਰਿਹਾ ਕਿ ਬਹੁਤ ਸਾਰੇ ਨਵੇਂ ਵਿਊਅਰ ਵੀ ਜੁੜਦੇ ਨੇ, ਕੁਛ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਜੋ ਇੱਕ ਪਾਸੇ ਦਾ ਪ੍ਰੋਪੇਗੈਂਡਾ ਚੱਲ ਰਿਹਾ ਹੁੰਦਾ ਜੋ ਵੀ, ਕਿਉਂਕਿ ਇਸ ਵੇਲੇ ਕੱਲਾ ਮਹਿਜ਼ ਪ੍ਰੋਪੇਗੈਂਡਾ ਮੀਡੀਆ 'ਚ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜਿਵੇਂ ਇਜ਼ਰਾਈਲ 'ਚ ਕੀ ਹੋ ਰਿਹਾ, ਇੱਕ ਪਾਸੇ ਤੈਲ ਅਵੀਵ ਤੋਂ ਲੈ ਕੇ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਇਜ਼ਰਾਈਲ ਦੀਆਂ ਕਰੂਜ਼ ਮਿਸਲਸ ਨੇ ਤਬਾਹੀ ਮਚਾਈ ਹੈ, ਉਸ ਦੀਆਂ ਖਬਰਾਂ ਬਿਲਕੁਲ ਪਾਬੰਦੀ ਲੱਗੀ ਹੋਈ ਹੈ। ਹੁਣ 1-2 ਵੀਡੀਓ ਸਾਹਮਣੇ ਆਈਆਂ ਤੇ ਉਸ ਤੋਂ ਇਹ ਲੱਗਦਾ ਹੈ ਵੀ ਤੈਲ ਅਵੀਵ ਦਾ ਇੱਕ ਹਿੱਸਾ ਬਿਲਕੁਲ ਉਵੇਂ ਹੀ ਬਣਿਆ ਹੋਇਆ ਜਿਵੇਂ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਤਬਾਹੀ ਕੀਤੀ। ਇਸੇ ਤਰ੍ਹਾਂ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, AI ਜਨਰੇਟਡ ਇੰਨੇ ਇਮੇजेस ਔਰ ਇੰਨੀਆਂ ਵੀਡੀਓਜ਼ ਔਰ ਖਬਰਾਂ ਘੁੰਮ ਰਹੀਆਂ ਨੇ ਕਿ ਉਹਨਾਂ ਨੂੰ ਠੀਕ ਤੋਂ ਗਲਤ ਨੂੰ ਡਿਸਰਨ ਕਰਨਾ ਵੀ ਔਖਾ ਹੈ। ਇਸ ਲਈ ਕੁਛ ਵੀ ਨਹੀਂ, ਇਸ ਲਈ ਅਸੀਂ ਇਹ ਸਮਝਦੇ ਹਾਂ ਵੀ ਤਬਾਹੀ ਦੋਨੋਂ ਪਾਸਿਓਂ ਮਚੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਦਾ ਭੁਲੇਖਾ ਨਿਕਲਿਆ ਜਾਂ ਜਿਹੜੇ ਚੁੱਪ ਕਰਕੇ ਫਲਸਤੀਨ ਦੇ ਮੁੱਦੇ 'ਤੇ ਇੱਕ ਪਾਸੇ ਆਪਣੇ ਲੋਕਾਂ ਨੂੰ ਇਹ ਕਹਿੰਦੇ ਸੀ ਜੀ ਹਾਂ 2 ਸਟੇਟ ਸੋਲਿਊਸ਼ਨ ਹੋਣਾ ਚਾਹੀਦਾ, ਉਧਰ ਇਜ਼ਰਾਈਲ ਦੇ ਨਾਲ ਅਬਰਾਮੈਨਿਕ ਅਕੋਰਡ ਵੀ ਸਾਈਨ ਕਰਨ ਨੂੰ ਤਿਆਰ ਸੀ ਕਿ ਜੀ ਕੋਈ ਗੱਲ ਨਹੀਂ ਹੈ। ਔਰ ਉਹਨਾਂ ਦੇ ਆਪਣੇ ਮੁਲਕਾਂ ਦੇ ਵਿੱਚ ਇਹ ਜਿਹੜੇ 6-7 ਜਿਹਨਾਂ ਨੂੰ ਖਾੜੀ ਦੇ ਦੇਸ਼ ਕਿਹਾ ਜਾਂਦਾ ਹੈ ਜਾਂ ਮਿਡਲ ਈਸਟ ਕਿਹਾ ਜਾਂਦਾ ਹੈ, ਕੋਈ ਫਲਸਤੀਨੀਆਂ ਦਾ ਝੰਡਾ ਲੈ ਕੇ ਵੀ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ, ਕਿਉਂਕਿ ਸ਼ੇਖ ਨੇ ਸਾਰੇ, ਉਹਨਾਂ ਨੇ ਲੋਕਾਂ ਦੇ ਉੱਤੇ ਆਪਣਾ ਰਾਜਾਸ਼ਾਹੀ ਚਲਾਈ ਹੋਈ ਹੈ। ਸੋ ਉਹਨਾਂ 'ਚ ਕਿਉਂਕਿ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਅਮਰੀਕਾ ਨੂੰ ਦੇ ਕੇ ਕਿ ਉਹਨਾਂ ਨੂੰ ਹਿਫਾਜ਼ਤ ਚਾਹੀਦੀ ਹੈ। ਅਮਰੀਕਾ ਦੇ ਅੱਡੇ ਇਹਨਾਂ ਦੇ ਵਿੱਚ ਬਹਿਰੀਨ, UAE, ਕਤਰ, ਸਾਊਦੀ ਅਰੇਬੀਆ, ਇਰਾਕ, ਜਾਰਡਨ, ਇਹ ਸਾਰੇ ਦੇ ਵਿੱਚ ਤਾਂ ਹੈ ਹੀ ਨੇ।
ਲੇਕਿਨ ਈਰਾਨ ਨੇ ਸ਼ਾਇਦ ਇਹ ਐਕਸਪੈਕਟ ਨਹੀਂ ਦੇਖੋ ਕੋਈ ਵੀ ਜਿਹੜੀ ਜੰਗ ਹੁੰਦੀ ਹੈ ਜੰਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੈਕਟਰ ਹੁੰਦਾ ਹੈ ਉਹ ਸਰਪ੍ਰਾਈਜ਼ ਹੁੰਦਾ ਹੈ ਸਰਪ੍ਰਾਈਜ਼ ਕਿ ਕੁਝ ਐਸਾ ਵਾਪਰ ਜਾਏ ਜਿਹੜਾ ਤੁਸੀਂ ਐਕਸਪੈਕਟ ਨਹੀਂ ਕਰਦੇ ਬਿਲਕੁਲ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਪਾਸੇ ਅਮਰੀਕਾ ਦੇ ਨਾਲ ਈਰਾਨ ਦੀ ਕਿਉਂਕਿ ਅਸੀਂ ਅੱਗੇ ਵੀ ਰਿਪੀਟ ਕੀਤਾ ਸੀ ਕਿ ਵੀ 3 ਮੁੱਖ ਜਿਹੜੇ ਆਸ਼ੇ ਦੱਸੇ ਗਏ ਜਾਂ ਮਿਸ਼ਨ ਦੱਸਿਆ ਗਿਆ ਇਜ਼ਰਾਈਲ ਵੱਲੋਂ ਜਾਂ ਅਮਰੀਕਾ ਵੱਲੋਂ ਕਿ ਜੀ ਉਹਨਾਂ ਨੇ ਈਰਾਨ 'ਚ ਕੀ ਕਰਨਾ ਹੈ। ਪਹਿਲਾ ਪਾਰਟ ਤਾਂ ਸੀ ਉਹਨਾਂ ਦਾ ਰਿਜੀਮ ਚੇਂਜ ਰਿਜੀਮ ਚੇਂਜ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਉਹਨਾਂ ਦਾ 1979 ਦੇ ਵਿੱਚ ਰਿਲੀਜੀਅਸ ਕਲਰਜੀ ਦੇ ਥੱਲੇ ਜਿਹੜਾ ਸਿਸਟਮ ਇਸਲਾਮਿਕ ਸਟੇਟ ਇਸਲਾਮਿਕ ਰਿਪਬਲਿਕ ਆਫ ਈਰਾਨ ਦਾ ਇਸਲਾਮਿਕ ਮਾਡਲ ਦੇ ਉੱਤੇ ਬਣਿਆ ਜਿਸ ਦੇ ਵਿੱਚ ਪਾਵਰ ਅਲਟੀਮੇਟਲੀ ਸਭ ਤੋਂ ਪਾਵਰਫੁਲ ਆਇਤੁੱਲਾ ਜਿਹੜਾ ਕਲਰਜੀ ਉਹਨਾਂ ਦਾ ਇੱਕ ਆਪਣਾ ਸਿਸਟਮ ਕਿੰਨੇ ਉਹਨਾਂ ਦੇ ਨੇ ਜਿਹੜੇ ਉਹਨੂੰ ਚੁਣਦੇ ਨੇ ਲੀਡਰ ਨੂੰ ਔਰ ਆਇਤੁੱਲਾ ਖਮੀਨੀ ਦੇ ਨਾਲ ਸ਼ੁਰੂ ਹੋਇਆ ਅਲੀ ਖਮੀਨੀ ਜਿਹੜਾ 86 ਸਾਲ ਦਾ ਜਾਂ 88 ਸਾਲ ਸ਼ਾਇਦ ਜਿਹਦਾ ਪਹਿਲੇ ਦਿਨ ਹੀ ਜਦੋਂ ਇਸ ਜੰਗ ਦੀ ਸ਼ੁਰੂਆਤ ਹੀ ਹੁੰਦੀ ਹੈ ਕਿ ਫਰਾਈਡੇ ਨਾਈਟ ਜਦੋਂ ਇੱਥੇ ਹੈ ਸੈਚਰਡੇ ਜਿਹੜਾ ਇਜ਼ਰਾਈਲ ਇਸ ਕਿਸਮ ਦੀ ਜਿਹੜੀ ਹੈ ਇੰਟੈਲੀਜੈਂਸ ਕਨਵੇ ਕਰਦਾ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਜੀ ਖਮੀਨੀ ਔਰ ਉਹਨਾਂ ਦੇ ਹੈਡ ਆਫ ਦਾ ਰਿਪਬਲਿਕਨ ਗਾਰਡ ਜਿਹੜੀ ਉਹਨਾਂ ਦੀ ਬੜੀ ਫੀਅਰਸ ਫੋਰਸ ਹੈ ਪਲੱਸ ਇੰਟੈਲੀਜੈਂਸ ਚੀਫ ਦੂਜੇ ਤੀਜੇ ਸਾਰੇ ਇੱਕ ਥਾਂ ਤੇ ਮੀਟਿੰਗ ਕਰ ਰਹੇ ਨੇ ਔਰ ਇਸ ਵੇਲੇ ਮੌਕਾ ਹੈ ਕਿ ਵੀ ਉਹਨਾਂ ਨੂੰ ਅਸੀਂ ਇੱਕੋ ਗੋ ਦੇ ਵਿੱਚ ਚੱਲਦਾ ਕਰ ਦਈਏ ਹਾਲਾਂ ਇਹ ਇੱਕ ਐਕਟ ਤਾਂ ਇਮੋਰਲ ਸੀ ਕਿਉਂਕਿ ਇੱਕ ਪਾਸੇ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਔਰ ਗੱਲਬਾਤ ਬਾਰੇ ਜਿਹੜੀ ਪੋਜ਼ਿਟਿਵਿਟੀ ਸੀ ਈਰਾਨ ਜੋ ਹੁਣ ਅੰਦਰੋਂ ਵੀ ਨਿਕਲ ਕੇ ਆ ਰਿਹਾ ਕਿ ਕਾਫੀ ਕੁਝ ਜਿਹੜਾ ਹੈ ਜਿਹੜੇ ਪਹਿਲੇ 2 ਮੋਟਿਵ ਸੀ ਕਿ ਇਜ਼ਰਾਈਲ ਜਿਹੜਾ ਈਰਾਨ ਹੈ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਖਾਸ ਤੌਰ ਤੇ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹਨੂੰ ਬਹੁਤ ਡਾਊਨ ਕਰੇਗਾ ਜਿਹੜਾ ਕਿ ਜਿਹਦੇ ਨਾਲ ਉਹ ਨਿਊਕਲੀਅਰ ਬੰਬ ਨਾ ਬਣਾ ਸਕੇ ਫਿਰ ਜਿਹੜਾ ਇਸ ਦੇ ਉੱਤੇ ਉਹ ਰਾਜ਼ੀ ਸੀ ਲੇਕਿਨ 2 ਮੰਗਾਂ ਹੋਰ ਐਡ ਕਰ ਦਿੱਤੀਆਂ ਗਈਆਂ ਸੀ ਇਜ਼ਰਾਈਲ ਵੱਲੋਂ ਜਿਹਦੇ 'ਚ ਇੱਕ ਰਿਜੀਮ ਚੇਂਜ ਸੀ ਕਿ ਜੀ ਇਹ ਬਦਲੋ ਔਰ ਸੈਕੰਡ ਉਹਦੇ ਨਾਲ ਜਿਹੜੀਆਂ ਉਹਨਾਂ ਦੇ ਕਰੂਜ਼ ਮਿਸਲਸ ਔਰ ਬੈਲਿਸਟਿਕ ਮਿਸਲਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਵੀ ਸਾਡੇ ਹਵਾਲੇ ਕਰੋ ਉਹ ਇਵੇਂ ਹੀ ਹੈ ਕਿਸੇ ਨੂੰ ਕਿ ਕਿਸੇ ਲੜਾਕੇ ਨੂੰ ਕੋਈ ਕਹੇ ਕਿ ਵੀ ਤੂੰ ਆਪਣੀ ਤਲਵਾਰ ਤੇ ਢਾਲ ਦੇ ਤੇ ਹੁਣ ਤੂੰ ਸਾਡੇ ਨਾਲ ਜੰਗ ਕਰ ਸੋ ਉਹ ਇੰਪੋਸੀਬਲ ਜਦੋਂ ਤੁਹਾਡਾ ਮੰਤਵ ਜਿਹੜਾ ਕਿਉਂਕਿ ਇਜ਼ਰਾਈਲ ਦਾ ਮੰਤਵ ਜਿਵੇਂ ਅਸੀਂ ਕਿਹਾ ਕਿ ਵੀ ਉਹ ਗ੍ਰੇਟਰ ਇਜ਼ਰਾਈਲ ਦੇ ਥੱਲੇ ਜਿਸ ਕਿਸਮ ਦਾ ਜਦੋਂ ਗ੍ਰੇਟਰ ਇਜ਼ਰਾਈਲ ਦੀ ਗੱਲ ਹੁੰਦੀ ਹੈ ਜਿਹਨੂੰ ਫਿਰ ਸਪੈਲ ਆਊਟ ਕੀਤਾ ਗਿਆ ਇਹਨਾਂ ਦੇ ਹੀ ਆਪਣਿਆਂ ਵੱਲੋਂ ਜਿਹੜਾ ਔਰ ਕੀਤਾ ਹੋਇਆ ਕਿ ਜੀ ਉਹ ਨੀਲ ਦਰਿਆ ਤੋਂ ਲੈ ਕੇ ਨਾਈਲਸ ਤੋਂ ਲੈ ਕੇ ਜਿਹੜਾ ਇਜਿਪਟ ਦਾ ਇੱਕ ਵੱਡਾ ਹਿੱਸਾ ਉਸ ਗ੍ਰੇਟਰ ਇਜ਼ਰਾਈਲ ਦਾ ਹਿੱਸਾ ਉਹਦੇ 'ਚ ਲੈਬਨਾਨ ਹੈ ਉਸ ਦੇ ਵਿੱਚ ਜਾਰਡਨ ਹੈ ਉਸ 'ਚ ਇਰਾਕ ਦਾ ਇੱਕ ਵੱਡਾ ਹਿੱਸਾ ਹੈ ਔਰ ਈਵਨ ਸਾਊਦੀ ਅਰੇਬੀਆ ਦਾ 2/3 ਹੈ ਔਰ ਮੌਜੂਦਾ ਇਜ਼ਰਾਈਲ ਔਰ ਵੈਸਟ ਬੈਂਕ ਗਾਜ਼ਾ ਉਹ ਤਾਂ ਉਹਦਾ ਹੈ ਹੀ ਹੈ ਕਿ ਜੀ ਇਹ ਅਸੀਂ ਗ੍ਰੇਟਰ ਇਜ਼ਰਾਈਲ ਬਣਾਉਣਾ ਉਹਦੇ ਲਈ ਬਿਬਲੀਕਲ ਕਹਾਣੀਆਂ ਜੈਨੇਸਿਸ 1 ਦਾ ਸਹਾਰਾ ਲਿਆ ਗਿਆ ਕਿ ਜੀ ਇਹ ਹਰ ਕ੍ਰਿਸਚਨ ਵੀ ਇਹ ਮੰਨਦਾ ਕਿ ਗ੍ਰੇਟਰ ਇਜ਼ਰਾਈਲ ਬਣਨਾ ਚਾਹੀਦਾ ਜਿਹੜੀ ਗੱਲ ਮਾਈਕ ਹਕਬੀ ਨੇ ਕਹੀ ਫਿਰ ਕੱਲੀ ਇੱਥੇ ਤੱਕ ਨਹੀਂ ਹੈ ਜਿਹੜਾ ਇੱਕ ਵੀਕਐਂਡ ਤੋਂ ਪਹਿਲਾਂ ਫਰਾਈਡੇ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਜਿਹੜੇ ਰਾਈਟ ਵਿੰਗਰ ਇਵੈਂਜਲੀਕਲ ਚਰਚ ਵਾਲੇ ਕਿੰਨੇ ਪ੍ਰੀਸਟ ਇਕੱਠੇ ਹੋਏ ਔਰ ਪ੍ਰੈਜ਼ੀਡੈਂਟ ਟਰੰਪ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਉਹ ਸਾਰੇ ਉਹਦੇ ਤੇ ਹੱਥ ਰੱਖ ਕੇ ਪ੍ਰੇ ਕਰ ਰਹੇ ਨੇ ਵਿਕਟਰੀ ਜੰਗ ਦੇ ਵਿੱਚ ਵਿਕਟਰੀ ਔਰ ਜਿਵੇਂ ਖਾਸ ਮਸਾਇਆ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਹੀ ਹੋਣ ਔਰ ਚੰਗੀ ਗੱਲ ਇਹ ਹੈ ਕਿ ਵੀ ਜਦੋਂ ਇਸ ਕਿਸਮ ਦਾ ਇੱਕ ਪਾਸਡ ਪ੍ਰੋਪੇਗੈਂਡਾ ਚੱਲ ਰਿਹਾ ਹੁੰਦਾ ਹੈ ਤੇ ਲਗਭਗ 1.5 ਬਿਲੀਅਨ ਦੁਨੀਆ ਦੇ ਲੋਕ ਪੋਪ ਨੂੰ ਮੰਨਦੇ ਨੇ ਪੋਪ ਨੇ ਇੱਕਦਮ ਉਸ ਨੂੰ ਕੰਡੈਮ ਕੀਤਾ ਉਹਨੇ ਕਿਹਾ ਕਿ ਵੀ ਇਹ ਸਾਡਾ ਚਰਚ ਜਾਂ ਜੀਸਸ ਦਾ ਮੈਸੇਜ ਜਾਂ ਬਾਈਬਲ ਦਾ ਮੈਸੇਜ ਉਹ ਪੀਸ ਲਈ ਹੈ ਉਹ ਅਮਨ ਲਈ ਹੈ ਅਸੀਂ ਕੋਈ ਜੰਗ ਦੀ ਪ੍ਰੇਅਰ ਨਹੀਂ ਕਰਦੇ ਅਸੀਂ ਤਾਂ ਅਮਨ ਦੀ ਪ੍ਰੇਅਰ ਕਰਦੇ ਹਾਂ ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਈਵਨ ਜਦੋਂ ਧਰਮ ਨੂੰ ਰਾਜਨੀਤੀ ਦੇ ਨਾਲ ਜਾਂ ਸਿਆਸਤ ਦੇ ਨਾਲ ਰਲਗੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਦੀ ਐਡਵਾਂਟੇਜ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਇਸ ਕਿਸਮ ਦਾ ਹੀ ਹੁੰਦਾ ਇੱਕ ਕਲਾਸ ਜਿਹੜੀ ਹੈ ਉਹ ਇਸਲਾਮ ਦੇ ਵਾਲੇ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਹਦੀਸਾਂ ਦੇ ਹਵਾਲੇ ਨਾਲ ਗ੍ਰੇਟਰ ਇਜ਼ਰਾਈਲ ਬਣਨ ਨੂੰ ਟਰੂਥ ਉਸ ਤੋਂ ਬਾਅਦ ਹਜ਼ਰਤ ਮਹਿੰਦੀ ਦੀ ਆਮਦ ਉਹ ਆਪਣੇ ਢੰਗ ਨਾਲ ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਹੀ ਹਮਲਾਵਰ ਹੋਇਆ ਪਹਿਲਾਂ ਵੀ ਜਿਹੜੀ ਜੂਨ 2025 ਦੇ ਵਿੱਚ 12 ਰੋਜ਼ਾ ਜੰਗ
ਇਜ਼ਰਾਈਲ ਉਦੋਂ ਵੀ ਅਮਰੀਕਾ ਨੇ ਆਪਣੇ ਵੱਡੇ ਬੰਬਰ ਭੇਜ ਕੇ ਇੱਕ ਵਾਰੀ ਤਾਂ ਕਹਿ ਦਿੱਤਾ ਵੀ ਅਸੀਂ ਨਿਊਕਲੀਅਰ ਫੈਸਿਲਿਟੀਜ਼ ਖਤਮ ਕਰਤੀਆਂ ਜਾਂ ਦੂਸਰਾ ਕਰ ਦਿੱਤਾ ਲੇਕਿਨ ਉਦੋਂ ਵੀ ਜਿਹੜੀਆਂ ਮਿਜ਼ਾਈਲਾਂ ਇਜ਼ਰਾਈਲ ਦੇ ਉੱਤੇ ਡਿੱਗੀਆਂ ਉਹਨੇ ਤਬਾਹੀ ਮਚਾਈ ਔਰ ਇਜ਼ਰਾਈਲ ਨੇ ਹੀ ਫਿਰ ਟਰੰਪ ਨੂੰ ਕਹਿ ਕੇ ਸੀਜ਼ ਫਾਇਰ ਕਰਵਾਇਆ ਸੀ। ਪਰ ਇਸ ਵਾਰ ਇਜ਼ਰਾਈਲ ਨੂੰ ਕੀ ਸੁੱਝੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਵੀ ਦਾਅਵਾ ਕੀਤਾ ਗਿਆ ਜੀ ਉਹਨਾਂ ਨੇ ਉਹ ਜਿਹੜੇ ਟ੍ਰੈਫਿਕ ਲਾਈਟਸ ਦੇ ਉੱਤੇ ਲੱਗੇ ਕੈਮਰੇ ਸੀ ਉਹ ਇਜ਼ਰਾਈਲ ਨੇ ਹੈਕ ਕੀਤੇ, ਉਹਨਾਂ ਨੂੰ ਪਤਾ ਸੀ ਕਿੱਥੇ ਆ ਰਿਹਾ। ਖਮੀਨੀ ਜਾਂ ਉਹ ਆਪਣੇ ਆਮ ਜਿਹੜਾ ਦਫ਼ਤਰ ਵਰਗਾ ਉਹਦਾ ਘਰ ਸੀ ਉੱਥੇ ਹੀ ਬੈਠਾ ਸੀ। ਉਹਨੂੰ ਜਦੋਂ ਕਿਹਾ ਵੀ ਗਿਆ ਵੀ ਇਨ ਦਾ ਹਾਈਡਿੰਗ ਜਾਓ, ਉਹਨੇ ਕਿਹਾ ਵੀ ਨਹੀਂ, ਮੇਰੇ ਲਈ ਮਾਹ ਰਮਜ਼ਾਨ ਹੈ, ਸ਼ਹਾਦਤ ਤੋਂ ਵੱਡੀ ਕਿਹੜੀ ਚੀਜ਼ ਹੈ। ਸੋ ਇਹ ਵੀ ਕੋਈ ਪ੍ਰਾਪਤੀ ਨਹੀਂ ਸੀ ਕਿ ਲੇਕਿਨ ਪ੍ਰੈਜ਼ੀਡੈਂਟ ਟਰੰਪ ਸਮਹਾਉ ਜਿਹੜੇ ਨੇ ਉਸ ਟਰੈਪ ਦੇ ਵਿੱਚ ਆਏ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਗਲ ਗੋ ਦੇ ਵਿੱਚ ਉਹ ਸਾਰੇ ਮਾਰੇ ਗਏ ਸਣੇ ਖਮੀਨੀ। ਲੇਕਿਨ ਜਿਹੜਾ ਇੱਕ ਪ੍ਰੋਪੇਗੈਂਡੇ ਦੇ ਨਾਲ ਇੱਕ ਗੱਲ ਬਣਾਈ ਹੋਈ ਸੀ ਕਿ ਲੋਕ ਤਾਂ ਡੀਕਦੇ ਨੇ ਕਦੋਂ ਇਹਦੀ ਖਮੀਨੀ ਨੂੰ ਦੀ ਮੌਤ ਹੋਏ ਔਰ ਦੂਜੇ ਹੁਣ ਲੋਕ ਸੜਕਾਂ 'ਤੇ ਨਿਕਲ ਆਉਣਗੇ ਔਰ ਹੋਇਆ ਇਸ ਦੇ ਉਲਟ ਲੋਕ ਸੜਕਾਂ 'ਤੇ ਨਿਕਲੇ ਜ਼ਰੂਰ ਇਨ ਮਿਲੀਅਨ 2-2.5 ਮਿਲੀਅਨ ਲੋਕ ਤਾਂ ਇਰਾਨ ਦੀਆਂ ਸੜਕਾਂ 'ਤੇ ਆਏ ਪਰ ਖਮੀਨੀ ਦੀ ਹਮਾਇਤ ਦੇ ਵਿੱਚ। ਔਰ ਦੁਨੀਆ ਭਰ 'ਚ ਹੁਣ 10 ਕਰੋੜ ਦੇ ਕਰੀਬ ਇਰਾਨ ਦੀ ਆਪਣੀ ਆਬਾਦੀ ਹੈ ਔਰ ਖਮੀਨੀ ਇਕੱਲਾ ਇਹੀ ਨਹੀਂ ਕਿ ਉਹ ਹੈਡ ਆਫ ਦਾ ਸਟੇਟ ਦੇ ਨਾਤੇ ਉਹਦਾ ਇੱਕ ਰੁਤਬਾ ਪ੍ਰੈਜ਼ੀਡੈਂਟ ਵਾਲਾ, ਉਹ ਸ਼ੀਆ ਇਸਲਾਮ ਦਾ ਜਿਹੜਾ ਰਾਹਬਰ ਹੈ ਔਰ 300 ਮਿਲੀਅਨ ਦੇ ਕਰੀਬ ਜਿਹੜੇ ਨੇ 30 ਕਰੋੜ ਦੇ ਲਗਭਗ ਸ਼ੀਆ ਨੇ ਦੁਨੀਆ ਦੇ ਵਿੱਚ। ਪਲੱਸ ਜਿਸ ਅੰਦਾਜ਼ ਦੇ ਵਿੱਚ ਉਸ ਨੇ ਆਪਣੀ ਜਾਨ ਦਿੱਤੀ ਡਿਫਾਈਂਸ ਨਾਲ, ਉਹਨੇ ਦੂਸਰਿਆਂ ਲੋਕਾਂ ਦੀ ਵੀ ਐਡਮੀਰੇਸ਼ਨ ਲਈ ਔਰ ਉਹ ਕੰਮ ਜਿਹੜਾ ਪੁੱਠਾ ਰਜੀਮ ਚੇਂਜ ਕੀ ਹੋਣੀ ਸੀ, ਜਿਹੜੀ ਉਹਨਾਂ ਦੀਆਂ ਜ਼ਿਆਦਤੀਆਂ ਵੀ ਸੀ ਮੁੱਲਾਂ ਦਾ ਔਰ ਦੂਸਰੀ ਜਿਹੜੀ ਲੌਬੀ ਰੂਲਿੰਗ ਹੈ ਜਿਹਦੇ ਕਰਕੇ ਲੋਕ ਜਿਹੜੇ ਨੇ ਉਹ ਤੰਗ ਵੀ ਸੀ ਆਰਥਿਕ ਨੀਤੀਆਂ ਕਰਕੇ ਵੀ, ਰਾਦਰ ਉਹਨਾਂ ਨੇ ਯਕਜ਼ੈਤੀ ਦੇ ਨਾਲ ਉਹ ਨਾਲ ਖਲੋ ਗਏ। ਸੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਅਟੈਕ 180 ਦੇ ਕਰੀਬ ਬੱਚੀਆਂ 175 ਜਾਂ 180 ਛੋਟੀ ਉਮਰ ਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਜੀ ਇਰਾਨ ਨੇ ਖੁਦ ਹੀ ਮਾਰਿਆ। ਬਾਅਦ 'ਚ ਇਰਾਨ ਨੇ ਉਹ ਫੋਟੋ ਰਿਲੀਜ਼ ਕਰ ਦਿੱਤੀਆਂ, ਵੀਡੀਓਜ਼ ਜਿਹੜੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਅਮਰੀਕਾ ਦੀਆਂ ਉਹਨਾਂ ਦੇ ਨਾਲ ਉਹਨਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੇ ਜਿਹੜੇ ਪਾਰਟ ਨੇ ਇਹਦੇ ਚੱਲਦੇ ਆ। ਫਿਰ ਇਹ ਆਸ ਵੱਜਣ ਲੱਗ ਗਈ ਕਿ ਬਈ ਕੀ ਹੋਏਗਾ, ਕੋਈ ਇੰਟਰਵੀਨ ਵੀ ਕਰਨ ਨੂੰ ਤਿਆਰ ਨਹੀਂ ਸੀ। ਇਰਾਨ ਦੀ ਮਦਦ ਚੀਨ ਵੀ ਕਰ ਰਿਹਾ ਕਿਉਂਕਿ ਜਿਹੜਾ ਲੋਕੇਟਿੰਗ ਉਹਨਾਂ ਦਾ ਸਾਰਾ ਸਿਸਟਮ ਹੈ, ਜਦੋਂ ਅਮਰੀਕਾ ਦੇ 3 ਜਹਾਜ਼ ਜਿਹੜੇ ਫਾਈਟਰ ਜਹਾਜ਼ ਨੇ ਉਹ ਡਿੱਗਦੇ ਨੇ ਕੁਵੈਤ ਦੇ ਵਿੱਚ, ਉਹਨੂੰ ਫਰੈਂਡਲੀ ਫਾਇਰ ਕਿਹਾ ਗਿਆ ਲੇਕਿਨ ਬਾਅਦ 'ਚ ਸਾਹਮਣੇ ਆਇਆ ਕਿ ਵੀ ਨਹੀਂ, ਇਹ ਵੀ ਜਿਹੜੀ ਹੁਣ ਇਹ ਵੀ ਗੱਲ ਦੇਖਣ ਵਾਲੀ ਹੈ ਵੀ ਇੱਕ ਜ਼ਮਾਨੇ 'ਚ ਵੱਡੀ ਟੈਕਨੋਲੋਜੀ ਵੱਡਾ ਇਹ ਸਾਰੇ ਹੁਣ ਦੇ ਕਰੰਟ 10-15-20 ਸਾਲ 'ਚ ਬਹੁਤ ਕੁਝ ਬਦਲ ਗਿਆ। ਈਰਾਨ ਡਿਪੈਂਡ ਕਰਦਾ ਹੈ ਜਿਹੜਾ ਚਾਈਨਾ ਦਾ ਆਬਜ਼ਰਵੇਸ਼ਨ ਸਿਸਟਮ ਹੈ GPS ਜਾਂ ਦੂਜਾ ਅਮਰੀਕਾ ਦਾ ਨਹੀਂ, ਔਰ ਉਹਦੇ ਥੱਲੇ ਉਹਨਾਂ ਨੇ ਲੋਕੇਟ ਕੀਤਾ ਔਰ ਉਹਨੂੰ ਸ਼ੂਟ ਡਾਊਨ ਕੀਤਾ। ਇਸ ਸਾਰੇ ਦੇ ਚੱਲਦੇ ਆ ਹੁਣ ਲੜਾਈ ਉਸ ਮੁਹਾਜ਼ ਤੇ ਪਹੁੰਚੀ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਭਾਈ 2 ਦਿਨ ਪਹਿਲੇ ਜਿਹੜੇ ਸਟ੍ਰਾਈਕਸ ਇਜ਼ਰਾਈਲ ਨੇ ਕੀਤੇ ਉਹਨਾਂ ਦੀਆਂ ਰਿਫਾਈਨਰੀਜ਼ ਤੇ, ਦੂਸਰਾ ਔਰ ਈਰਾਨ ਨੇ ਜਿਹੜੀ ਉਹਨਾਂ ਦੀ ਸਟੇਟ ਆਫ ਹਿਊਮਸ ਹੈ ਜਿਹੜਾ ਇੱਕ 100 ਮੀਲ ਦੀ ਪੱਟੀ ਹੈ, 20 ਮੀਲ ਚੌੜੀ ਹੈ, ਜਿੱਥੋਂ ਸਾਰੇ ਜਹਾਜ਼ ਜਿਹੜੇ ਪਰਸ਼ੀਅਨ ਗਲਫ ਤੋਂ ਇੰਡੀਅਨ ਓਸ਼ਨ ਦੇ ਨਾਲ ਜੋੜਦੇ ਨੇ ਔਰ 20% ਵਰਲਡ ਦੀ ਆਇਲ ਸਪਲਾਈ ਉੱਥੋਂ ਜਾਂਦੀ ਹੈ, ਉਹ ਬਲੌਕ ਹੈ। ਹੁਣ ਤੇਲ ਪਹੁੰਚ ਨਹੀਂ ਰਿਹਾ ਇੱਧਰ, ਆਇਲ ਉਹਨਾਂ ਦੀ ਜਿਹੜੀ ਇਹਨੇ ਪਲਾਂਟਸ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਈਰਾਨ ਨੇ ਅਜੇ ਤੱਕ ਔਰ ਉਹਨਾਂ ਦੇ ਕਿਹਾ ਈਰਾਨ ਨੇ ਕਿ ਅਜੇ ਅਸੀਂ ਆਪਣਾ ਸਰਪ੍ਰਾਈਜ਼ ਨਹੀਂ ਦਿੱਤਾ ਹੈ, ਹੁਣ ਤੱਕ ਉਹ ਕਰੂਜ਼ ਮਿਸਲਸ ਇਸਤੇਮਾਲ ਕਰ ਰਹੇ ਨੇ ਔਰ ਉਹਨਾਂ ਨੇ ਤਬਾਹੀ ਮਚਾਈ ਹੋਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਡੈਥ ਟੋਲ ਕਿੰਨਾ ਹੈ ਜਦੋਂ ਇਹ ਖਤਮ ਹੋਏਗਾ ਉਦੋਂ ਸਾਹਮਣੇ ਆਏਗਾ। ਲੇਕਿਨ ਅਮਰੀਕਨ 6-7 ਸੋਲਜਰਸ ਦਾ ਵੂੰਡਡ ਕਾਫੀ ਜ਼ਿਆਦਾ ਨੇ ਔਰ ਜਿਹੜਾ ਈਰਾਨ ਨੇ ਅਮਰੀਕੀ ਬੇਸ ਸੀ ਉਹ ਬਹਿਰੀਨ ਹੋਏ, ਉਹ ਕਤਰ ਹੋਏ, ਉਹ ਸਾਊਦੀ ਅਰੇਬੀਆ ਹੋਏ, ਉਹਨਾਂ ਸਾਰਿਆਂ ਦੇ ਉੱਤੇ ਉਹ ਮਿਸਲਾਂ ਦਾਗੀਆਂ। ਨਤੀਜੇ ਦੇ ਤੌਰ ਤੇ ਬਹਿਰੀਨ ਦਾ ਜਿਹੜਾ ਸਭ ਤੋਂ ਵੱਡਾ 에ਅਰ ਬੇਸ ਜਿਹੜਾ ਅਮਰੀਕਨ ਫੌਜ ਦਾ ਜਿਹਦੇ 'ਚ 25,000 ਦੇ ਕਰੀਬ ਸੋਲਜਰ ਹਮੇਸ਼ਾ ਸਟੇਸ਼ਨ ਰਹਿਣ ਦੀ ਵਿਵਸਥਾ ਹੈ, ਉਹਨਾਂ ਨੂੰ ਵਿਕੇਟ ਕਰਨਾ ਪਿਆ। ਸੋ ਉਹਨਾਂ ਨੂੰ ਵੀ ਇਹ ਲੱਗਾ ਅਰਬ ਮੁਲਕਾਂ ਨੂੰ ਵੀ ਅਸੀਂ ਜਿੰਨੇ ਬਿਲੀਅਨ ਦਿੱਤੇ ਸੀ ਵੀ ਸਾਨੂੰ ਡਿਫੈਂਡ ਕਰਨਗੇ, ਉਹ ਤਾਂ ਆਪ ਹੀ ਆਪਣਾ ਬੋਰੀਆ ਬਿਸਤਰਾ ਬੰਨ੍ਹ ਕੇ ਤੁਰ ਪਏ। ਸੋ ਇਹ ਜੰਗ ਦੇ ਓਵਰ ਹੋਣ ਤੋਂ ਬਾਅਦ ਜਿਹੜਾ ਉਹ ਸਾਹਮਣੇ ਆਏਗਾ। ਇਹ ਠੀਕ ਹੈ ਕਿ ਵੀ ਜਿਵੇਂ
ਅਸੀਂ ਇਹ ਆਪਣੇ ਦੂਸਰੇ ਤੀਸਰੇ ਦਿਨ ਇਹ ਕਿਹਾ ਸੀ ਵੀ ਜਿੰਨੀ ਫਰਸਟ੍ਰੇਸ਼ਨ ਹੁੰਦੀ ਚਲੀ ਜਾਏਗੀ ਇਜ਼ਰਾਈਲ ਟੈਕਟੀਕਲ ਨਿਊਕਲੀਅਰ ਵੈਪਨ ਵੀ ਇਸਤੇਮਾਲ ਕਰ ਸਕਦਾ। ਔਰ ਇਹ ਮੇਰੀ ਜਿਹੜੀ ਇਹ ਪ੍ਰੈਡਿਕਸ਼ਨ ਜਿਹੜੀ ਫੀਅਰ ਸੀ ਉਸ ਨੂੰ ਈਵਨ ਮੈਂ 2-3 ਦਿਨ ਪਹਿਲਾਂ ਦੇਖਿਆ ਕਿ ਵੀ ਜਿਹੜੇ ਕਾਫੀ ਸੀਨੀਅਰ ਸਾਬਕਾ ਜਿਹੜੇ ਉਹਨਾਂ ਦੇ CIA ਦੇ ਆਫੀਸ਼ੀਅਲ ਨੇ ਜਾਂ ਇਹਨਾਂ ਦੇ ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਸੀ ਕਿ ਵੀ ਜਿਹੜੀ ਫਰਸਟ੍ਰੇਸ਼ਨ ਵੱਧ ਰਹੀ ਹੈ ਇਜ਼ਰਾਈਲ ਕਿਸੇ ਹੱਦ ਤੱਕ ਵੀ ਜਾ ਸਕਦਾ। ਔਰ ਕਿਉਂਕਿ ਇਹ ਜਿਹੜਾ ਲੱਗਦਾ ਸੀ ਬਹੁਤ ਵਾਰ ਜਿਨ੍ਹਾਂ ਨੇ ਵੀ ਐਗਰੈਸਿਵ ਸਟਾਂਸ ਲਿਆ, ਹਾਲਾਂ ਵਿਦਨ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਵੀ ਜਿਵੇਂ ਤੁਹਾਨੂੰ ਇਹ ਸਾਰੇ ਪੀਰੀਅਡ 'ਚ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਕਿਤੇ ਨਜ਼ਰ ਨਹੀਂ ਆਇਆ ਕਿਉਂਕਿ ਉਹ ਇਹਦੇ ਖਿਲਾਫ ਨੇ। ਮਾਰਕ ਰੂਬੀਓ ਸੈਕਟਰੀ ਆਫ ਸਟੇਟ ਭਾਵੇਂ ਉਹਨੇ ਸਪੋਰਟ ਕੀਤਾ ਲੇਕਿਨ ਉਹ ਵੀ ਕੁਝ ਮਾਮਲਿਆਂ ਦੇ ਉੱਤੇ ਕਿਉਂਕਿ ਹਮੇਸ਼ਾ ਇੱਕ ਲੌਬੀ ਹੁੰਦੀ ਹੈ ਜਿਹੜੀ ਕਿ ਇੱਕ ਪਾਸੇ ਕਰ ਰਹੀ। ਹੁਣ ਜਦੋਂ ਅਸੀਂ ਈਵਨ ਜੂਨ 84 ਘੱਲੂਘਾਰੇ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਤੇ ਹੁਣ ਸਾਹਮਣੇ ਆਉਂਦਾ ਵੀ ਕੁਝ ਜਿਹੜੇ ਵਿਦਨ ਵੀ ਕੈਬਨਿਟ ਦੇ ਇੰਦਰਾ ਗਾਂਧੀ ਦੇ ਸੀ ਉਹ ਉਹਨੂੰ ਵਾਰਨ ਕਰ ਰਹੇ ਸੀ, ਜਿਹਦੇ 'ਚ ਈਵਨ ਜਿਹੜਾ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣਿਆ ਉਹਨੇ ਪ੍ਰਣਾਬ ਮੁਖਰਜੀ ਉਹਨੇ ਵੀ ਇਹ ਕਿਹਾ, ਹੋਰਨਾਂ ਨੇ ਵੀ ਕਿਹਾ। ਪਰ ਇੱਕ ਕੋਟਰੀ ਜਿਹੜੀ ਇਨਸਾਈਡ ਸੀ ਜਿਹਦੇ 'ਚ ਰਾਜੀਵ ਗਾਂਧੀ, ਉਹਦੇ 'ਚ ਅਰੁਣ ਨਹਿਰੂ, ਅਰੁਣ ਸਿੰਘ ਕਪੂਰਥਲੇ ਵਾਲਿਆਂ ਦਾ ਡਿਸੈਂਡੈਂਟ ਜਾਂ ਦੂਜੇ, ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਮਾਮਲਾ ਹੀ ਕੁਛ ਨਹੀਂ ਹੈ। ਔਰ ਫੌਜੀ ਜਰਨਲ ਸੋ ਇਵੇਂ ਹੀ ਜਦੋਂ ਅਸੀਂ ਦੇਖਦੇ ਹਾਂ ਇਸ ਕਿਸਮ ਦਾ ਹੀ ਹੁੰਦਾ ਹੈ। ਲੇਕਿਨ ਇਹ ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਅਲਟੀਮੇਟਲੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਉਹਨਾਂ ਦੀ ਪਾਲਿਸੀ ਦਾ ਜਿਹੜਾ ਪਲੈਂਕ ਰਿਹਾ ਹੈ ਪਹਿਲੀ ਟਰਮ ਵੇਲੇ ਵੀ ਕਿ ਭਾਈ ਵਾਰਸ ਐਗਜ਼ਿਸਟਿੰਗ ਜਿਹੜੀਆਂ ਸੀ ਉਹਨਾਂ ਨੇ ਤਾਲਿਬਾਨ ਦੇ ਨਾਲ ਵੀ ਡੀਲ ਕੀਤੀ। ਈਵਨ ਹੂਤੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਕਿਹਾ ਸੀ ਅਸੀਂ ਇਹਨਾਂ ਦਾ ਕੱਖ ਨਹੀਂ ਛੱਡਣਾ, ਹੂਤੀ ਨਾਲ ਵੀ ਡੀਲ ਕੀਤੀ ਕਿ ਵੀ ਜਿਹੜੀ ਪ੍ਰੋਕਸੀ ਸੀ ਈਰਾਨ ਦੀ ਕਿ ਵੀ ਤੁਸੀਂ ਅਮਰੀਕਨ ਸ਼ਿਪਸ 'ਤੇ ਅਟੈਕ ਨਹੀਂ ਕਰੋਗੇ। ਔਰ ਮੈਨੂੰ ਇਹ ਸੀ ਕਿ ਵੀ ਇਹ ਅਲਟੀਮੇਟਲੀ ਚਾਈਨਾ ਰਸ਼ੀਆ ਨੇ ਕੋਈ ਇਨੀਸ਼ੀਏਟਿਵ ਪਹਿਲੇ 2-3-4 ਦਿਨ 'ਚ ਨਹੀਂ ਲਿਆ, ਨਹੀਂ ਤਾਂ ਉਹ ਕਿਉਂਕਿ ਉਹ ਵੀ ਦੇਖ ਰਹੇ ਸੀ ਕਿ ਅਮਰੀਕਾ ਦਾ ਜਲੂਸ ਨਿਕਲੇ। ਉਹਨਾਂ ਨੂੰ ਵੀ ਪਤਾ ਸੀ ਕਿ ਵੀ ਜੇ ਰਸ਼ੀਆ ਨੂੰ ਲੱਗਦਾ ਜੇ ਸਾਨੂੰ ਯੂਕਰੇਨ 'ਚ ਡਰੈਗ ਕੀਤਾ ਹੋਇਆ ਤੇ ਅਸੀਂ ਵੀ ਅਮਰੀਕਾ ਨੂੰ ਡਰੈਗ ਕਰੀਏ। ਔਰ ਜਦੋਂ ਤੁਸੀਂ ਡੈਮੇਜ ਦੇਖਦੇ ਹੋ ਹੁਣ ਜੇ ਇਹ ਜਿਹੜੇ 6-7 ਮੁਲਕਾਂ 'ਚ ਅਮਰੀਕਨ ਬੇਸ ਡਿਸਟਰੋਏ ਹੋਏ ਉਹਨਾਂ 'ਚ ਬਹੁਤ ਵੱਡਾ ਰਡਾਰ ਸਿਸਟਮ ਜਿਹੜਾ ਇੱਕ ਰਡਾਰ 500 ਮਿਲੀਅਨ ਤੋਂ 1 ਬਿਲੀਅਨ ਦਾ। ਸੋ ਜਿਹੜੇ ਡਿਫੈਂਸ ਮਿਸਲਸ ਨੇ ਇਜ਼ਰਾਈਲ ਦੀਆਂ ਜਾਂ ਜਿਹੜੀਆਂ ਉਹ 20 ਗੁਣਾ ਜ਼ਿਆਦਾ ਕੀਮਤ ਦੀਆਂ, ਇਜ਼ਰਾਈਲ ਨੇ ਸਸਤੇ ਡਰੋਨ ਬਣਾਏ ਹੋਏ ਨੇ, ਸਸਤੀਆਂ ਮਿਜ਼ਾਈਲਸ ਨੇ, ਉਹ ਉਧਰ ਹੀ ਸੁੱਟੀ ਜਾਂਦਾ ਹੈ। ਸੋ ਜਿਹੜਾ ਫਾਈਨੈਂਸ਼ੀਅਲ ਡੈਮੇਜ ਕੀ ਹੋਏਗਾ। ਲੇਕਿਨ ਜਿਹੜੇ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ CBC ਦੇ ਨਾਲ ਗੱਲ ਕਰਕੇ ਔਰ ਫਿਰ ਫੁੱਲ ਫਲੈਜ ਪ੍ਰੈਸ ਕਾਨਫਰੰਸ 'ਚ ਜੰਗ ਨੂੰ ਇਹ ਆਲਮੋਸਟ ਇਹ ਕਿਹਾ ਕਿ ਜੀ ਸਾਡਾ ਮੋਟਿਵ ਆਲਮੋਸਟ ਪੂਰਾ ਹੋ ਗਿਆ। ਇਹ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਇਮੀਡੀਏਟ ਅਸੀਂ ਕਰ ਰਹੇ ਹਾਂ ਕਿਉਂਕਿ ਉਹ ਇਹ ਵੀ ਨਹੀਂ ਪ੍ਰਭਾਵ ਦੇਣਾ ਚਾਹੁੰਦੇ। ਹਕੀਕਤ ਤਾਂ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਕੋਈ ਓਬਜੈਕਟਿਵ ਵੀ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ ਜਿਹੜੇ ਇਜ਼ਰਾਈਲ ਨੇ ਪੁਸ਼ ਕੀਤੇ ਹੋਏ ਸੀ। ਨਾ ਉਹਨਾਂ ਦਾ ਰਜੀਮ ਚੇਂਜ ਹੋਈ, ਰਾਦਰ ਜਿਹੜੀ ਉਹਨਾਂ ਦੀ ਕਲਰਜੀ ਹੈ ਜਿਨ੍ਹਾਂ ਨੇ ਚੁਣਨਾ ਹੁੰਦਾ ਹੈ ਉਹਨਾਂ ਨੇ ਮਿਸਟਰ ਖਮੀਨੀ ਦੇ ਮੁੰਡੇ ਨੂੰ ਜਿਹੜਾ ਸ਼ਾਇਦ 60 ਸਾਲ ਦੇ ਨੇੜੇ ਤੇੜੇ ਹੈ ਉਹਨੂੰ ਅਗਲਾ ਖਮੀਨੀ ਬਣਾਤਾ। ਅਗਲਾ ਹੁਣ ਉਹ ਹੋਏਗਾ ਜੋ ਉਹਨਾਂ ਬਾਰੇ ਆ ਰਿਹਾ ਵੀ ਉਹ ਪਿਓ ਤੋਂ ਵੀ ਸਖਤ ਹੈ। ਨਾ ਵੀ ਹੋਏ ਇੱਕ ਰਿਵੈਂਜ ਤਾਂ ਮਾਈਂਡ ਦੇ ਵਿੱਚ ਹੁੰਦਾ ਵੀ ਮੇਰੇ ਪਿਓ ਨੂੰ ਮਾਰਿਆ ਹੋਇਆ। ਇਸੇ ਤਰ੍ਹਾਂ ਨਾ ਈਰਾਨ ਦੇ ਵਿੱਚ ਕੋਈ ਲੋਕ ਖੜੇ ਹੋਏ, ਹਾਲਾਂ ਇਹ ਵੀ ਸੀ ਕਿ ਵੀ ਨਾਰਥ ਇਰਾਕ ਚੋਂ ਕੁਰਦਿਸ਼ ਗੁਰਿਲਿਆਂ ਨੂੰ ਹਥਿਆਰ ਦੇ ਕੇ ਭੇਜਿਆ ਜਾ ਰਿਹਾ ਕਿ ਵੀ ਉਹ ਹੁਣ ਕੁਰਦਿਸਤਾਨ ਦਾ ਇਸ਼ੂ ਖੜਾ ਕਰਨ ਜਾਂ ਇਰਾਨੀ ਬਲੋਚਾਂ ਨੂੰ ਖੜਾ ਕੀਤਾ ਜਾ ਰਿਹਾ। ਸੋ ਉਹ ਵੀ ਕੋਈ ਵਿਜ਼ੀਬਲ ਨਹੀਂ ਹੈ, ਲੰਮਾ ਸਮਾਂ ਹੋ ਸਕਦਾ ਸਟ੍ਰੈਟਜੀ ਦੇ ਵਿੱਚ ਆ ਜਾਏ। ਔਰ ਥਰਡ ਜਿਹੜਾ ਸੀ ਕਿ ਵੀ ਇਹ ਅਮਰੀਕਾ ਨੂੰ ਕਿ ਜੀ ਸਟੇਟ ਆਫ ਹੋਮਸ ਜਿਹੜਾ ਉਹ ਕਲੋਜ਼ ਨਹੀਂ ਹੋ ਸਕਦਾ। ਈਰਾਨ ਨੇ ਕੋਈ ਆਪਣੇ ਬੇੜੇ ਨਹੀਂ ਭੇਜੇ ਹੋਏ ਕਿ ਵੀ ਉਹਨਾਂ ਨੇ ਧਮਕੀ ਦਿੱਤੀ, ਪਲੱਸ ਇੰਸ਼ੋਰੈਂਸ ਕੰਪਨੀਆਂ ਨੇ ਨਾ ਕਰਤੀ, ਜਹਾਜ਼ ਜਿਹੜੇ ਤੇਲ ਲੈ ਕੇ ਫਸੇ ਹੋਏ ਨੇ ਉੱਥੇ ਫਸੇ ਹੋਏ ਨੇ। ਨਤੀਜਾ ਜਿਹੜੀ $60-65 ਦੀ ਕਰੂਡ ਆਇਲ ਦੀ ਬੈਰਲ ਸੀ ਕੱਲ ਤੋਂ ਲੈ ਕੇ ਅੱਜ ਸਵੇਰ ਤੱਕ ਉਹ ਜਿਹੜੀ ਹੈ $112 ਦੀ ਆਲਮੋਸਟ ਡਬਲ। ਔਰ ਉੱਥੋਂ ਦੀਆਂ ਤਾਂ ਸ਼ੇਅਰ ਮਾਰਕੀਟਸ ਇੱਥੇ ਵੀ ਬਹੁਤ ਬੁਰਾ ਹਾਲ ਹੋਇਆ। ਪਰ ਜੋ ਹੀ ਔਰ ਇਸ ਦਾ ਸਭ ਤੋਂ ਵੱਡਾ ਜਦੋਂ ਇਹ ਸਟਾਕ ਮਾਰਕੀਟ ਡਿੱਗਦੀ ਹੈ ਉਦੋਂ ਸਾਰੇ ਹਿਲਦੇ ਨੇ। ਫਿਰ ਜਿੰਨੇ ਕੋ ਵੱਡਾ ਤਬਕਾ ਨਾਲ ਜੁੜਿਆ ਹੋਇਆ ਉਹਨਾਂ ਨੂੰ ਲੱਗਦਾ ਵੀ ਸਾਡੇ ਪੈਸੇ ਗਏ। ਔਰ ਜਿਉਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਤਾਂ ਮੈਂ ਉਹਨਾਂ ਦੇ ਜਿਹੜੀ ਉਹਨਾਂ ਨੇ CBC ਨੂੰ ਜਿਹੜਾ
ਇੰਟਰਵਿਊ ਦੇ ਵਿੱਚ ਕਿਹਾ ਸੀ। ਪਹਿਲੀ ਗੱਲ ਤਾਂ ਇਹ ਆਈ ਕਿ US stocks erase big early loss and rise after oil prices whip back below $90। ਔਰ ਪਹਿਲਾਂ ਤਾਂ ਸਵੇਰੇ ਅੱਜ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਇਹਨਾਂ ਦੀ ਸਟਾਕ ਮਾਰਕੀਟ ਜਿਹੜੀ ਹੈ ਡਿੱਗੀ, ਪਰ ਜਿਉਂ ਹੀ ਟਰੰਪ ਦਾ ਇਹ CBC ਦੇ ਨਾਲ ਇੰਟਰਵਿਊ ਆਇਆ, ਨਾਲ ਦੀ ਨਾਲ ਜਿਹੜੀ $112 ਦੇ ਉੱਤੇ ਚਲੀ ਗਿਆ ਸੀ ਆਇਲ, 90 ਤੇ ਆ ਗਿਆ, ਕਿਉਂਕਿ ਲੱਗਾ ਕਿ ਵੀ ਫਿਰ ਵਾਪਸ ਰਾਈਜ਼ ਹੋਣੀ ਸ਼ੁਰੂ ਹੋਈ। ਟਰੰਪ ਕਮੈਂਟ ਸੁਜੈਸਟ ਦਾ ਵੇ ਬੀ ਰੈਡੀ ਟੂ ਡਿਕਲੇਅਰ ਵਿਕਟਰੀ, ਕਿਉਂਕਿ ਉਹਨਾਂ ਨੇ ਟਰੰਪ ਨੇ ਜਿਹੜਾ ਪਹਿਲਾ ਇੰਟਰਵਿਊ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਿਹੜਾ ਉਹ ਦਿੱਤਾ, ਉਹਦੇ ਐਗਜ਼ੈਕਟ ਉਹਨਾਂ ਦੇ ਲਫ਼ਜ਼ ਸੀ ਕਿ ਵੀ ਅਸੀਂ ਜਿਹੜਾ Donald Trump has given a phone interview to CBC News, BBC's US media partner, in which he has signaled the war could end sooner than the administration has previously indicated। ਉਹਨਾਂ ਨੇ ਕਿਹਾ ਜੀ, ਕਿਉਂਕਿ ਪਿਛਲੀਆਂ ਪ੍ਰੈਸ ਕਾਨਫਰੰਸ ਕਿਹਾ ਸੀ ਇਹ ਸਤੰਬਰ ਤੱਕ ਵੀ ਜਾ ਸਕਦੀ ਹੈ, ਉਹਨੂੰ ਕਿਹਾ ਜੀ ਅਸੀਂ ਇਹ ਬਹੁਤ ਜਲਦੀ ਖਤਮ ਹੋ ਰਹੀ ਹੈ। I think the war is very complete pretty much, ਕਿ ਵੀ ਇਹ ਜੰਗ ਦੇ ਜਿਹੜੇ ਮਕਸਦ ਨੇ ਅਸੀਂ ਹਾਸਲ ਕਰ ਰਹੇ ਨੇ, ਦੇ ਹੈਵ ਅਸੀਂ ਡਿਸਟਰੋਏ ਕਰਤੀ ਹੈ ਈਰਾਨ ਦੀ, ਨੋ ਨੇਵੀ, ਨੋ ਕਮਿਊਨੀਕੇਸ਼ਨ, ਦੇ ਹੈਵ ਗਾਟ ਨੋ 에ਅਰ ਫੋਰਸ, ਉਹਨਾਂ ਦੀਆਂ ਇਹ ਸਾਰਾ ਬਰਬਾਦ ਕਰ ਦਿੱਤਾ ਹੈ। ਉਹਨਾਂ ਦੀਆਂ ਮਿਸਲਸ ਵੀ ਖਤਮ ਹੋ ਗਈਆਂ, ਉਹਨਾਂ ਦੇ ਡਰੋਨ ਵੀ ਜਿਹੜੇ ਨੇ ਉਹ ਬਲੋ ਆਊਟ ਹੋ ਰਹੇ ਨੇ, ਔਰ ਦੇ ਹੈਵ ਨਥਿੰਗ ਲੈਫਟ, ਦੇਰ ਇਜ਼ ਨਥਿੰਗ ਲੈਫਟ ਇਨ ਅ ਮਿਲਟਰੀ ਸੈਂਸ, ਕਿ ਫੌਜੀ ਤੌਰ 'ਤੇ ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਫਿਰ ਜਦੋਂ ਉਹਨਾਂ ਨੂੰ ਟਾਈਮ ਫਰੇਮ, ਵੀ ਆਰ ਵੈਰੀ ਫਾਰ ਅਹੈਡ ਆਫ ਸਕੈਜੂਅਲ, ਅਸੀਂ ਬਹੁਤ ਜਲਦੀ ਆਪਣਾ ਮਿਸ਼ਨ ਹਾਸਲ ਕਰ ਲਿਆ। ਆਈ ਡੋਂਟ ਨੋ, ਇਟ ਡਿਪੈਂਡਸ, ਰੈਪਿੰਗ ਅਪ ਇਜ਼ ਆਲ ਇਨ ਮਾਈ ਮਾਈਂਡ, nobody else, ਕਿ ਵੀ ਇਹਨੂੰ ਰੈਪ ਅਪ ਕਰਨਾ ਮੈਂ ਮਨ ਬਣਾ ਲਿਆ ਵੀ ਬਸ ਹੋ ਗਿਆ। ਪਰ ਇਹ ਅਜੇ ਇਜ਼ਰਾਈਲ ਦੀ ਵੀ ਪਰਮਿਸ਼ਨ ਲੈਣ ਦੀ ਗੱਲ ਇੱਕ ਹੋਰ ਇੰਟਰਵਿਊ 'ਚ ਉਹਨਾਂ ਨੇ ਕੀਤੀ ਸੀਗੀ, ਔਰ ਇਰਾਨੀਅਨ ਮਿਸਲ ਬਾਰੇ ਵੀ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਖੁਦ ਦੇ ਪੱਲੇ ਕੁਛ ਨਹੀਂ ਹੈ, ਉਹ ਸਭ ਕੁਝ ਖਤਮ ਹੋ ਗਿਆ। ਔਰ ਸਟੇਟ ਆਫ ਹਾਰਮੂਜ਼ ਬਲੌਕ ਹੁੰਦਾ, ਉਹਨਾਂ ਨੇ ਕਿਹਾ US ਥਿੰਕਿੰਗ ਅਬਾਊਟ ਟੇਕਿੰਗ ਇਟ ਓਵਰ, ਅਸੀਂ ਸਮਝ ਰਹੇ ਹਾਂ ਜਿਵੇਂ ਗ੍ਰੀਨਲੈਂਡ ਲੈਣਾ ਹੈ, ਕੈਨੇਡਾ ਲੈਣਾ ਹੈ, ਇਵੇਂ ਸਟੇਟ ਆਫ ਹਾਰਮੂਜ਼ ਵੀ ਅਸੀਂ ਲੈ ਲੈਣਾ। ਸੋ ਇਹ ਸਾਰੇ ਤੋਂ ਬਾਅਦ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ, ਇਹ ਉਹਦੇ 'ਚ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਨੇ ਕਿ ਵੀ ਡਬਲ ਟਾਕ ਹੋਈ ਹੈ, ਉਹਦੇ 'ਚ ਇਮੀਡੀਏਟ ਬੰਦ ਕਰਨ ਦੀ ਨਹੀਂ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ, ਔਰ ਉਹਨਾਂ ਦੇ ਜਿਹੜਾ ਮਿਸਟਰ ਐਂਥਨੀ ਜ਼ੁਰਚਰ ਐਨਾਲਿਸਟ ਹੈ, ਉਹਨੇ ਕਿਹਾ ਵੀ Trump's latest comments cast into doubt his claims about war ending soon। ਹੁਣ ਕਿਉਂਕਿ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਡਿੱਗੀ ਸੀ, ਪ੍ਰੈਜ਼ੀਡੈਂਟ ਟਰੰਪ ਦਾ ਐਸ਼ੋਰ ਕਰਨਾ ਵੀ ਜੰਗ ਜਲਦੀ ਖਤਮ ਹੋਏ ਜ਼ਰੂਰੀ ਸੀ ਉਹਨੂੰ ਅਪ ਚੱਕਣ ਲਈ, ਜਿਹੜੀ ਹੈਲਪ ਵੀ ਹੋਈ, ਪਰ ਖਲਾਰਾ ਇੰਨਾ ਕੁ ਪਿਆ ਹੋਇਆ ਕਿ ਵੀ ਜੇ ਇਵੇਂ ਹੀ ਇਮੀਡੀਏਟ ਛੱਡ ਕੇ ਆ ਜਾਣਗੇ ਫਿਰ ਤਾਂ ਹੋਏਗਾ ਵੀ ਜੀ ਹਾਰ ਗਏ ਤੁਸੀਂ ਆਪ ਭਾਵੇਂ ਜਿੰਨੀ ਮਰਜ਼ੀ ਵਿਕਟਰੀ ਕਹੀ ਜਾਓ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪ੍ਰੈਸ ਕਾਨਫਰੰਸ ਡੋਨਲਡ ਟਰੰਪ ਵਾਜ਼ ਗਿਵਿੰਗ ਹਿੰਟਸ that he was preparing to wrap up military operations against Iran, an exertion as he called it. His latest comments have cast that into doubt, ਕਿਉਂਕਿ ਪਹਿਲੇ 2 ਘੰਟੇ ਪਹਿਲਾਂ ਦਾ ਇੰਟਰਵਿਊ 'ਚ ਜਿਹੜੀ ਲਾਈਨ ਸੀ ਕਿ ਆਲਮੋਸਟ ਓਵਰ ਵਿਕਟਰੀ, ਇਹਦੇ 'ਚ ਉਹਨਾਂ ਨੇ ਜਿਹੜਾ ਇਹ ਗੱਲਾਂ ਉਹੀ ਕੀਤੀਆਂ, ਪਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਫਿਊਚਰ 'ਚ ਈਰਾਨ ਵੈਪਨਰੀ ਨਾ ਡਿਵੈਲਪ ਕਰੇ, ਔਰ ਜਿਹੜਾ ਅਸੀਂ ਤਾਂ ਕਿ ਦੈਟ ਹਾਊਐਵਰ ਇਜ਼ ਅ ਬਿਗਰ ਟਾਸਕ, ਟਰੰਪ ਹੈਜ਼ ਨਾਟ ਰਿਵੀਲਡ ਹੂ ਹੀ ਥਿੰਕਸ ਸ਼ੁੱਡ ਲੀਡ ਈਰਾਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਜਿਹੜਾ ਤੁਸੀਂ ਰਜੀਮ ਚੇਂਜ ਆ ਕੌਣ ਲੀਡ ਕਰੇ, ਉਹਨਾਂ ਨੇ ਕਿਹਾ ਜੀ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹਨਾਂ ਨੇ ਕਿਹਾ ਜੀ ਜਿਹੜਾ ਸੁਪਰੀਮ ਰੂਲਰ ਸੀ ਈਰਾਨ ਦਾ, ਉਹਦਾ ਲੜਕਾ ਜਿਹੜਾ ਸਲੇਨ ਆਇਤੁੱਲਾ ਖਮੀਨੀ ਦਾ ਬਣ ਗਿਆ, ਔਰ ਇਹ ਅਨਐਕਸੈਪਟੇਬਲ ਹੈ। ਐਕਸੈਪਟੇਬਲ, ਉਹਨਾਂ ਨੇ ਕਿਹਾ ਜੀ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ। ਔਰ ਫਿਰ ਕਿਉਂਕਿ ਡੈਥਸ ਹੋਈਆਂ ਵੀ ਨੇ, ਅਮਰੀਕਨ ਸੋਲਜਰ 7 ਹੁਣ ਕਹਿ ਰਹੇ ਨੇ, ਹਾਲਾਂਕਿ ਜ਼ਿਆਦਾ ਨੇ ਡੈਥਸ ਵੀ, ਵੂਨਡਡ ਕਾਫੀ ਜ਼ਿਆਦਾ ਨੇ। ਉਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਇਨ ਕਨਫਲਿਕਟਸ ਲਾਈਕ ਦਿਸ ਯੂ ਆਲਵੇਜ਼ ਹੈਵ ਡੈਥ, ਇਹ ਕੁਦਰਤੀ ਹੈ। ਔਰ ਫਿਰ ਉਹਨਾਂ ਨੇ ਆਪਣੀ ਵਿਕਟਰੀ ਦੇ ਵੀ ਜਿਹੜੇ ਨੇ ਉਹ ਸਿੰਪਟਮ ਦਿੱਤੇ ਨੇ, ਕਿ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵਿਕਟਰੀਜ਼, ਮੈਨੀ ਵਿਕਟਰੀਜ਼ ਈਰਾਨ 'ਚ ਲੈ ਲਈਆਂ, ਵੀ ਵਾਈਪ ਦੈਮ ਆਊਟ ਇਨ ਫਸਟ 2 days, 2 ਦਿਨ 'ਚ ਅਸੀਂ ਉਡਾ ਦਿੱਤਾ ਸੀ। ਅਰਲੀ ਸਟ੍ਰਾਈਕਸ ਉਹਨਾਂ ਦੀ ਲੀਡਰਸ਼ਿਪ, ਈਰਾਨ ਦੀ ਨੇਵੀ, ਏਅਰ ਫੋਰਸ ਸਭ ਡਿਸਟਰੋਏ ਕਰ ਦਿੱਤੇ ਨੇ। ਉਹਨਾਂ ਦੇ ਕੋਲ ਕੋਈ ਹੁਣ ਬਹੁਤੀਆਂ ਮਿਸਲਸ ਵੀ ਨਹੀਂ ਬਚੀਆਂ, ਡਰੋਨਸ ਵੀ ਜਿਹੜੇ ਨੇ ਉਹਨਾਂ ਕੋਲ ਜਿਹੜੇ ਨੇ ਸ਼ਾਇਦ 25% ਹੀ ਰਹਿ ਗਏ ਨੇ, ਔਰ ਇਹ ਵੀ ਜਿਹੜੇ ਨੇ ਅਸੀਂ ਬਹੁਤ ਜਲਦੀ ਡੇਗ ਦੇਣੇ ਨੇ। ਔਰ ਜਿਹੜੀਆਂ ਡਰੋਨ ਜਿੱਥੇ ਬਣਦੇ ਨੇ ਈਰਾਨ ਦੇ ਵਿੱਚ, ਅਸੀਂ ਉਹਨਾਂ ਦੇ ਉੱਤੇ ਵੀ ਬੰਬਾਰਡਮੈਂਟ ਕਰਕੇ ਜਿਹੜਾ, ਔਰ ਜਿਹੜਾ ਫਾਈਨਲ ਕਮੈਂਟ ਸੀ, war will not end this week but very soon,
ਕਿਉਂਕਿ ਪਹਿਲੇ ਕਮੈਂਟਸ ਤੋਂ ਲੱਗਦਾ ਸੀ ਕਿ ਵੀ ਇਸ ਵੀਕ ਦੇ ਵਿੱਚ ਹੀ ਹੋਏਗਾ। ਸੋ ਇਹ ਲੱਗਦਾ ਵੀ ਉਹ ਪਹਿਲਾ ਇੰਟਰਵਿਊ ਦੇਣ ਤੋਂ ਬਾਅਦ ਫਿਰ ਨੈਤਨਯਾਹੂ ਜਾਂ ਉਹਦੀ ਟੀਮ ਨੇ ਕੁਛ ਨਾ ਕੁਛ ਕੀਤਾ ਹੈ। ਅਦਰਵਾਈਜ਼ ਜਿਹੜਾ CBC ਇੰਟਰਵਿਊ ਸੀ ਉਹ ਇਵੇਂ ਹੀ ਸੀ ਕਿ ਜਿਵੇਂ ਅੱਜ ਰਾਤ ਜਾਂ ਕੱਲ ਇਨ ਏ ਡੇ ਔਰ ਟੂ। ਪਰ ਇਹ ਜਿਹੜਾ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਟਰੰਪ ਸੇਜ਼ ਦਾ ਆਪਰੇਸ਼ਨ ਵਿਲ ਐਂਡ ਸੂਨ ਬਟ ਨਾਟ ਦਿਸ ਵੀਕ। ਸੋ ਆਈ ਥਿੰਕ ਸੂਨ ਐਵਰੀਥਿੰਗ ਇਰਾਨ have gone including their leadership। ਔਰ ਉਹਨਾਂ ਨੇ ਕਿਹਾ ਵੀ ਆ ਜਿਹੜਾ ਹੁਣ ਬਣਿਆ ਮੋਸਟ ਪੀਪਲ ਹੈਵਨਟ ਈਵਨ ਹਰਡ ਆਫ ਦੈਟ ਲੀਡਰ। ਔਰ ਇਹ ਸਾਰੇ ਤੇ ਫਿਰ ਉਹਦੇ 'ਚ ਉਹਨਾਂ ਨੇ ਪੁਤਿਨ ਦੀ ਤਾਰੀਫ ਕੀਤੀ ਕਿਉਂਕਿ ਇਹ ਸਾਰੀ ਗੱਲਬਾਤ ਤੋਂ ਕੁਝ ਸਮਾਂ ਪਹਿਲਾਂ ਪੁਤਿਨ ਦੇ ਨਾਲ ਰਸ਼ੀਅਨ ਪ੍ਰੈਜ਼ੀਡੈਂਟ ਟਰੰਪ ਦੀ ਗੁਫ਼ਤਗੂ ਹੋਈ। ਉਹਨਾਂ ਨੇ ਕਿਹਾ ਜੀ ਪੁਤਿਨ ਜਿਹੜਾ ਉਹ ਹੈਲਪਫੁਲ ਸੀ ਇਸ ਮਿਡਲ ਈਸਟ ਬਾਰੇ ਬਰੀਫ ਕਰਨ 'ਚ। ਔਰ ਇਹ ਜਿਹੜਾ ਈਰਾਨ ਸਾਡੇ ਨਾਲ ਗੱਲਬਾਤ ਨਿਊਕਲੀਅਰ ਤੇ ਕਰ ਰਿਹਾ ਸੀ ਬਟ ਗੁੱਡ ਫੇਥ 'ਚ ਨਹੀਂ ਸੀ ਕਰ ਰਿਹਾ। ਔਰ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਪਰ ਇਸ 'ਚੋਂ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਨਿਕਲਦੀ ਹੈ, ਜਿਹੜਾ ਇੱਕ ਫੀਅਰ ਸੀ ਇਮੀਡੀਏਟ ਕਿ ਵੀ ਜਿਵੇਂ ਇਜ਼ਰਾਈਲ ਦੀਆਂ ਚੀਕਾਂ ਨਿਕਲ ਰਹੀਆਂ ਨੇ ਉਹਨਾਂ ਦੇ ਮਿਸਲਸ ਦੀਆਂ ਈਰਾਨ ਦੇ ਰਾਹੀਂ ਕਿ ਵੀ ਇਜ਼ਰਾਈਲ ਜਿਹੜਾ ਉਹ ਨਿਊਕਲੀਅਰ ਆਪਸ਼ਨ 'ਤੇ ਨਾ ਚਲਾ ਜਾਏ ਹਾਲ ਦੀ ਘੜੀ। ਕਿਉਂਕਿ ਵਾਰ ਦੇ ਵਿੱਚ ਇਹ ਵੀ ਈਰਾਨ ਨੂੰ ਵਾਰਨ ਕੀਤਾ ਟਰੰਪ ਨੇ ਕਿ ਕੋਈ ਹੋਰ ਜੇ ਸ਼ਰਾਰਤ ਕੀਤੀ ਤਾਂ ਅਸੀਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਔਰ ਕੋਈ ਈਰਾਨ ਲਫ਼ਜ਼ ਐਗਜ਼ਿਸਟ ਨਹੀਂ ਕਰੇਗਾ। ਸੋ ਲੈਟ ਵੀ ਹੋਪ ਫॉर द बेस्ट। ਲੇਕਿਨ ਇਹੀ ਹੈ ਵੀ ਇਸ ਵੇਲੇ ਕੁਝ ਵੀ ਵਿਦ ਸਰਟਨਟੀ ਨਹੀਂ ਕਿਹਾ ਜਾ ਸਕਦਾ, ਲੇਕਿਨ ਅਮਰੀਕਨ ਐਂਡ ਤੋਂ ਇੱਕ ਪੋਜ਼ਿਟਿਵ ਸਿਗਨਲਿੰਗ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।